अस्सलाम वालेकुम नाज़रीन, प्रोग्राम गुड़ी गल लतीफ चौधरी दे नाल मैं तुहाडा मेज़बान हसन कामरे। सब तो पहले तो साढ़े तमाम जिहड़े नाज़रीन ने उन्हां नूं ईद दी बहुत बहुत मुबारक होवे। यानी वड्डी ईद दी वड्डी मुबारक। अज ईद दा दूसरा दिन है ते तुहाडे नाल असीं अपनी सांझ जिहड़ी वंड रहे हैं, खुशियां जिहड़ियां ने वो तुहाडे नाल अज मनावांगे। ते ईद जिहड़ी जनाब किवें तुहाडी गुजर रही है? और महंगाई का दौर है, लेकिन असीं देखना है कि गहमा गहमी भी है, खुशियां भी ने। कल खूब जिहड़ा गोश्त वोश्त कीता, कुर्बानी की है, तो अज लोग जिहड़े एक दूसरे के कार गेट टूगैदर दफ्तर आ रहे थे तो काफ़ी रश जिहड़ा सड़कों के उत्ते नज़र आ रहा सी। लोग नवे नवे कपड़े पाए ने, खुशियां मना रहे हैं, आना जाना जिहड़ा लगा है। तो अज के प्रोग्राम च डिस्कस करांगे लतीफ चौधरी साहब नाल और उन्होंने पूछांगे कि उन्होंने ईद जिहड़ी है वो किवें मनाई और किवें मना रहे हैं और उन्होंने दिन किस तरह गुजरिया। जी चौधरी साहब अस्सलाम वालेकुम। वालेकुम सलाम जी जनाब, की हाल है जी? ठीक ठाक हो? ਤੁਹਾਨੂੰ ਵੀ ਈਦ ਦੀ ਮੁਬਾਰਕ। खैर मुबारक जो ਤੁਹਾਨੂੰ बहुत बहुत मुबारक। बहुत खैर मुबारक जी। हाँ जी चौधरी साहब कहते वड्डी ईद वड्डियां दी हुंदी है कि बच्चियां दी हुंदी है? ਈਦ ਜਿਹੜੀ ਹੈ ਨਾ ਉਹਦੇ ਨਾਲ ਵੱਡੀ ਦੇ ਨਾਲ ਈਦ ਦਾ ਲਫ਼ਜ਼ ਜਦੋਂ ਆਉਂਦਾ ਨਾ ਤਾਂ ਉਹਦੇ ਵਿੱਚ ਬੱਚੇ ਵੀ ਸ਼ਾਮਲ ਹੋ ਜਾਂਦੇ। अच्छा ठीक हो गया जी। ਤੇ ਈਦ ਹੁੰਦੀ ਹੀ ਬੱਚਿਆਂ ਦੀ। सही ਠੀਕ ਹੈ ਨਾ, ਚਾਹੇ ਹਾਲਾਂਕਿ ਦੇਖੋ ਕੁਰਬਾਨੀ ਦਾ ਹੁੰਦਾ ਹੈ ਤੇ ਲੇਕਿਨ ਜੋ ਬੱਚੇ ਜਿਹੜੇ ਨੇ ਉਹ ਬੱਕਰਿਆਂ ਦੇ ਨਾਲ ਤੇ ਵਹਿੜਿਆਂ ਦੇ ਨਾਲ ਉਹ ਜਿਸ ਤਰ੍ਹਾਂ ਦੀ ਉਹਨਾਂ ਦੀ ਨਾਲ ਉਲਫਤ ਹੁੰਦੀ ਹੈ ਤੇ ਮੁਹੱਬਤ ਹੁੰਦੀ ਹੈ ਤੇ ਉਹ ਤੇ ਦੇਖਣ ਦੇ ਲਾਇਕ ਹੁੰਦੇ ਨੇ। ਦੁਨੀਆ 'ਚ ਲੈ ਕੇ ਫਿਰਦੇ ਹੁੰਦੇ ਨੇ, ਬੜੇ ਹਾਰ ਸ਼ਿੰਗਾਰ ਕੀਤੇ ਹੁੰਦੇ ਨੇ। ਬੱਚਿਆਂ ਦੀ ਅੱਖਾਂ 'ਚ ਆਂਸੂ ਆ ਜਾਂਦੇ ਨੇ, ਰੋਂਦੇ ਨੇ। ਜਦੋਂ ਅਸੀਂ ਘਰ ਕਰਨ ਲੱਗੇ ਕੁਰਬਾਨੀ ਫਿਰ ਇਹੋ ਜਿਹੇ ਮੰਜ਼ਰ ਤੇ ਆ ਜਾਂਦੇ ਨੇ ਨਾ ਬੱਚੇ। ਤੇ ਪਹਿਲੇ ਤੇ ਕਹਿੰਦੇ ਨੇ ਕਿ ਨਹੀਂ ਅਜ਼ਿਬਾ ਤੇ ਕਰਨ ਨਹੀਂ ਦੇਣਾ। ਇਹ ਵੀ ਵਿੱਚ ਬੜਾ ਹੁੰਦਾ, ਲਮਕ ਜਾਂਦੇ ਨੇ ਨਾਲ। ਤੇ ਬਹਰਹਾਲ ਮੇਰਾ ਤੇ ਜ਼ਰਾ ਥੋੜਾ ਜਿਹਾ ਇਸ ਹਵਾਲੇ ਨਾਲ ਜਿਹੜਾ ਰੋਜ਼ਮर्रा ਹੈ ਜਾਂ ਹਰ ਦਫਾ ਜਿਹੜੀ ਈਦ ਜਿਸ ਤਰ੍ਹਾਂ ਜਵਾਨੀ ਦੇ ਵਿੱਚ ਜਾਂ ਬਚਪਨ ਦੇ ਵਿੱਚ ਜਿਸ ਤਰ੍ਹਾਂ ਈਦ ਮਨਾਉਂਦੇ ਸੀ, तो उम्र ਦੇ ਨਾਲ ਚੀਜ਼ਾਂ ਨੂੰ ਮਨਾਉਣ ਦੇ ਵਿੱਚ ਵੀ ਚੀਜ਼ਾਂ ਫਰਕ ਆਉਂਦੀਆਂ। ਹੁਣ ਨਜ਼ਰ ਆਏ ਈਦੀ ਦੇਣ ਚ ਗੁਜ਼ਰਦੀ ਹੈ, ਪਹਿਲੇ ਈਦੀ ਲੈਣ ਦੇ ਵਿੱਚ ਹੁੰਦੀ ਸੀ। ਸੋ ਸਰ ਪਹਿਲੇ ਫਿਰ ਬਚਪਨ ਤੋਂ ਨਾ ਸ਼ੁਰੂ ਕਰ ਲਈਏ। ਦੱਸੋ ਨਾ ਬਚਪਨ ਚ ਕਿਵੇਂ ਈਦ ਮਨਾਉਂਦੇ ਸੀ? ਬਚਪਨ ਦੀ ਕੋਈ ਯਾਦ ਸਾਡੇ ਨਾਲ ਸਾਂਝੀ ਕਰੋ ਜਰਾ। ਵਿੱਚ ਦੇਖੋ ਪਤਾ ਕੀ ਹੁੰਦਾ ਹੈ ਕਿ ਜਦੋਂ ਅਸੀਂ ਤੇ ਸਾਡੀ ਨਜ਼ਰ ਤੇ ਜਦੋਂ ਅਸੀਂ ਬੱਚੇ ਸੀ ਨਾ ਤੇ ਉਹ ਦੌਰ ਉਸਲੇ ਦਾ ਸੀ ਜਿਸਲੇ ਮੋਬਾਈਲ, ਇੰਟਰਨੈਟ, ਸੋਸ਼ਲ ਮੀਡੀਆ, WhatsApp ਇਹ ਨਹੀਂ ਸੀ ਹੁੰਦੇ, TikTok ਨਹੀਂ ਸੀ ਹੁੰਦੀਆਂ। ਤੇ ਹੁਣ ਤੇ ਛੋਟੇ ਬੱਚੇ ਜੰਮਦੇ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ। ਹਾਂਜੀ ਤੇ ਉਹ ਤੇ ਮੋਬਾਈਲ ਲੈ ਕੇ ਤੇ ਬੈਠੇ ਹੁੰਦੇ ਨੇ ਤੇ WhatsApp ਦੇ ਉੱਤੇ ਸ਼ੇਅਰਿੰਗ ਹੋ ਰਹੀ ਹੁੰਦੀ, ਤਸਵੀਰਾਂ ਭੇਜ ਰਹੇ ਹੁੰਦੇ ਨੇ, ਆ ਵੀਡੀਓ ਰੀਲ ਸਟ੍ਰੀਕਸ ਲੱਗ ਰਹੀਆਂ ਨੇ ਤੇ ਕਈ ਜਿਹੜੇ ਨੇ ਉਹ ਜਿਹੜਾ ਜੋ ਗੋਸ਼ਤ ਘਰ ਪਕਾਇਆ ਹੈ ਨਾ ਤੇ ਉਹਨੀ ਵੀ ਤਸਵੀਰਾਂ ਨਾਲ ਲਾ ਰਹੇ ਹੁੰਦੇ ਨੇ। ਉਹ ਬਾਅਦ ਲਈ ਕਿਸੇ ਨੇ ਬੜੇ ਸਿਤਮ ਜ਼ਰੀਫ ਨੇ ਇਹ ਵੀ ਲਿਖਿਆ, ਉਹਨੇ Facebook ਤੇ ਲਾਈ ਸੀ। ਅੱਛਾ ਕਿ ਕਲੇਜੀ ਬਣਾ ਕੇ ਨਾ ਤੇ ਕਲੇਜੀ ਦੇ ਥੱਲੇ ਕਿਤੇ ਕਹਿੰਦਾ ਕਿ ਜੀ ਅੱਜ ਹਮਨੇ ਕਲੇਜੀ ਖਾਈ ਤੇ ਨਾਲ ਕਿਸੇ ਨੇ ਲਿਖਤਾ ਕਹਿੰਦਾ ਲੱਗਦਾ ਜ਼ਿੰਦਗੀ 'ਚ ਪਹਿਲੀ ਵਾਰੀ ਖਾਧੀ। ਕਲੇਜੀ ਦੇ ਵਿੱਚ ਤੇ Facebook ਤੇ ਲਾਉਣ ਦਾ ਕੀ ਤੁਹਾਡਾ ਇਹਦੇ 'ਚ ਆਂਦੀ? ਅੱਛਾ ਹੁਣ ਤੇ ਇਹ ਟ੍ਰੈਂਡ ਬਣ ਗਿਆ ਨਾ, ਜਦੋਂ ਤੱਕ ਲਾਉਂਦੇ ਲੋਕ ਸਮਝਦੇ ਨੇ। ਉਹ ਕਈਆਂ ਨੇ ਇੱਕ ਨੇ ਲਿਖਿਆ ਸੀ ਕਿ ਉਹਨੇ ਕਿ ਯਾਰ ਮੈਂ ਈਦ ਦੀ ਨਾ ਆਪਣੇ ਜਾਨਵਰ ਦੀ ਕੋਈ ਪੋਸਟ ਨਹੀਂ ਕੀਤੀ ਤੇ ਮੇਰੀ ਕੁਰਬਾਨੀ ਕਬੂਲ ਹੋ ਜਾਏਗੀ। ਹਾਂ ਬੜੀ ਵੱਡੀ ਗੱਲ ਹੈ। ਕਹਿੰਦੇ ਨੇ ਕਿ ਜੀ ਹੁਣ ਤਾਂ ਦੇਖੋ ਤਸਵੀਰਾਂ ਰੱਖ ਲੈਂਦੇ ਨੇ। ਪਹਿਲੇ ਇੱਕ ਰਿਸ਼ਤੇਦਾਰਾਂ ਨੂੰ ਨਾ ਇਹ ਕਰਕੇ ਬੱਕਰਾ ਜਿਹੜਾ ਨਾ ਤਾਂ ਉਹਦੀ ਅੱਖਾਂ ਇਹ ਕਰਕੇ ਤੇ ਨਾਲ ਖਲੋ ਕੇ ਫੋਟੋਆਂ ਭੇਜ ਰਹੇ ਹੁੰਦੇ ਨੇ ਕਿ ਜੀ ਇਹ ਬੱਕਰਾ ਲੈ ਲੈ, ਭਾਵੇਂ ਮੰਡੀ 'ਚ ਖਲੋ ਕੇ ਲਾ ਲਓ ਤੇ ਨਾਲ ਕਰਦੇ ਬਾਹਰ ਕਿ ਅਸੀਂ ਇਹ ਕਰਦੇ ਆ। ਇਹ ਵੀ ਇੱਕ ਬੜਾ ਵੱਡਾ ਟ੍ਰੈਂਡ ਕਿ ਤੇ ਗੱਲ ਅਸੀਂ ਆਪਣੇ ਬਚਪਨ ਦਾ, ਮੈਂ ਜਿਹੜਾ ਸਾਡੇ ਲੜਕਪਨ ਦਾ ਦੌਰ ਸੀ, ਬਚਪਨ ਤੋਂ ਇਲਾਵਾ ਲੜਕਪਨ ਦਾ ਜਿਹੜਾ ਜ਼ਮਾਨਾ ਸੀ, ਸਕੂਲ ਲਾਈਫ ਜਿਹਦੇ ਲਈ ਮੈਂ 8ਵੀਂ 9ਵੀਂ ਜਮਾਤ ਵਿੱਚ ਪੜ੍ਹਦਾ ਸੀ ਤੇ ਉਸ ਵੇਲੇ ਇਸ ਤਰ੍ਹਾਂ ਦੀ ਤਰੱਕੀ ਨਹੀਂ ਸੀ ਹੁੰਦੀ ਤੇ ਸਾਡਾ ਸਭ ਤੋਂ ਵੱਡਾ ਸ਼ੌਕ ਇਹ ਹੁੰਦਾ ਸੀ ਕਿ ਫਿਲਮ ਦੇਖਣੀ ਈਦ ਵਾਲੇ ਦਿਨ। ਹਾਂ ਬੜੀਆਂ ਫਿਲਮਾਂ ਰਿਲੀਜ਼ ਹੁੰਦੀਆਂ ਸਨ ਪ੍ਰੋਪਰ ਈਦ ਤੇ। ਉਹ ਦੌਰ ਸੀ ਜਦੋਂ ਬਹੁਤ ਫਿਲਮਾਂ ਸਿਨੇਮਾ ਰੂਜ ਤੇ ਸੀ। ਸਾਡਾ ਜਿਹੜਾ ਲਾਹੌਰ ਦਾ ਐਬਟ ਰੋਡ ਹੈ ਔਰ ਮੈਕਲੋਰ ਰੋਡ ਹੈ ਤੇ ਇੱਥੇ ਸਿਨੇਮਿਆਂ ਦੇ ਵਿੱਚ ਨਵੀਆਂ ਫਿਲਮਾਂ ਲੱਗੀਆਂ ਹੋਈਆਂ ਸਨ ਔਰ ਇੰਨਾ ਰਸ਼ ਹੁੰਦਾ ਸੀ ਉਹਨਾਂ ਸਿਨੇਮਿਆਂ ਦੇ ਬਾਹਰ। ਤੇ ਕੁਰਬਾਨੀ ਦੀ ਈਦ ਹੋਵੇ ਜਾਂ ਜਿਹਨੂੰ ਅਸੀਂ ਮਿੱਠੀ ਈਦ ਕਹਿੰਦੇ ਹਾਂ ਉਹ ਹੋਵੇ। ਮੈਨੂੰ ਯਾਦ ਹੈ ਕਿ ਅਸੀਂ ਇੱਕ ਦਫਾ ਨਾ ਮੈਂ ਸੀ ਮੇਰੇ ਇੱਕ ਦੋ ਦੋਸਤ ਸਨ ਤੇ ਸਾਈਕਲ ਦੇ ਉੱਤੇ ਅਸੀਂ ਗੁਲਿਸਤਾਨ ਸਿਨੇਮੇ ਦੇ ਵਿੱਚ ਜਾਣਾ ਸੀ ਫਿਲਮ ਦੇਖਣ। ਅੱਛਾ ਈਦ ਦਾ ਦਿਨ ਸੀ ਤੇ ਗਰਮੀਆਂ ਇੰਝ ਸਨ ਤੇ ਸਾਈਕਲ ਦੇ ਉੱਤੇ ਬੈਠੇ ਹਾਂ ਤੇ ਇੱਕ ਭਾਈ ਸਾਹਿਬ ਅੱਗੇ ਬੈਠੇ ਨੇ ਡੰਡੇ ਤੇ। ਅੱਛਾ ਤੇ ਇੱਕ ਪਿੱਛੇ ਬੈਠੇ। ਟ੍ਰਿਪਲਿੰਗ ਹੋ ਰਹੀ ਟ੍ਰਿਪਲਿੰਗ ਤੇ ਅਸੈਂਬਲੀ ਹਾਲ ਦੇ ਕੋਲੋਂ ਲੰਘਣ ਲੱਗੇ ਤੇ ਅੱਗੇ ਪੁਲਿਸ ਵਾਲਿਆਂ ਨੇ ਰੋਕ ਲਿਆ। ਪੁਲਿਸ ਦਾ ਖਲੋਤੇ ਈਦੀ ਤਾਂ ਨਹੀਂ ਮੰਗ ਲਈ ਉਹਨਾਂ ਨੇ ਈਦੀ ਮੰਗੀ, ਉਹਨਾਂ ਨੇ ਪੂਰੀ ਉਹਨਾਂ ਨੇ ਰੋਕ ਲਿਆ। ਉਹਨਾਂ ਕਿਹਾ ਰੁਕੋ
ਅਸੀਂ ਰੁਕ ਗਏ ਜੀ, ਉਹ ਬੱਚੇ ਸੀ ਡਰ ਗਏ। ਤੇ ਉਹਨਾਂ ਨੇ ਕਿਹਾ ਤੁਸੀਂ ਇੱਧਰ ਕਿੱਧਰ, ਤੁਹਾਨੂੰ ਪਤਾ ਇੱਧਰ ਸਾਈਕਲ ਚਲਾਣੀ ਮਨਾ ਹੈ? ਅਸੀਂ ਕਿਹਾ ਜੀ ਸਾਨੂੰ ਤਾਂ ਕੋਈ ਪਤਾ ਨਹੀਂ। ਉਹਨਾਂ ਨੇ ਕਿਹਾ ਇੱਥੇ ਸਾਈਕਲ ਚਲਾਣੀ ਮਨਾ ਤੇ ਤੁਸੀਂ 3 ਜਣੇ ਬੈਠੇ ਤੇ ਜਾ ਕਿੱਧਰ ਰਹੇ? ਉਹਨਾਂ ਨੇ ਕਿਹਾ ਜੀ ਅਸੀਂ ਤਾਂ ਫਿਲਮ ਦੇਖਣ ਜਾ। ਉਹਨਾਂ ਨੇ ਕਿਹਾ ਫਿਲਮ ਦੇਖਣੀ ਹੈ? ਕਿਹੜੀ ਫਿਲਮ ਤੁਸੀਂ ਦੇਖੋ? ਅਸੀਂ ਗੁਲਿਸਤਾਨ में सिनेमा ਦੇ ਜੋ ਅੰਗਰੇਜ਼ੀ ਫਿਲਮ ਸੀ, ਅੰਗਰੇਜ਼ੀ ਆਂਦੀ ਨਹੀਂ ਸੀ ਤੇ ਅੰਗਰੇਜ਼ੀ ਫਿਲਮ ਦੇਖਣ ਦਾ ਬੜਾ ਸ਼ੌਕ ਸੀ। ਅੱਛਾ। ਤੇ ਉਹਦਾ ਉਰਦੂ ਦੇ ਵਿੱਚ ਨਾਂ ਰੱਖਿਆ ਸੀ, ਉਹਦਾ ਤਰਜਮਾ ਕਰਕੇ ਜਾਦੂ ਨਗਰੀ। ਅੱਛਾ। ਉਹ ਗੁਲਿਸਤਾਨ ਸਿਨੇਮੇ ਦੇ ਵਿੱਚ ਅਸੀਂ ਕਿਹਾ ਜੀ ਉੱਥੇ ਅਸੀਂ ਫਿਲਮ ਦੇਖਣ ਜਾ ਰਹੇ ਹਾਂ। ਕਹਿੰਦੇ ਪੈਸੇ ਹੈ ਜੀ? ਉਹ ਜੋ ਈਦੀਆਂ ਸ਼ੀਦੀਆਂ ਮਿਲੀਆਂ ਸਨ, ਉਹ ਪੈਸੇ ਪਸੀਨੇ ਨਾਲ ਬੁਰੇ ਹਾਲ ਹੋਏ, ਸਾਈਕਲ ਚਲਾ ਥੱਕੇ ਸੀ। ਤੇ ਉਹਨਾਂ ਨੇ ਕਿਹਾ ਕਿ ਚਲੋ ਕੱਢੋ ਪੈਸੇ। ਅਸੀਂ ਪੈਸੇ ਕੱਢੇ, ਜਿੰਨੇ ਵੀ ਥੋੜੇ ਆਏ ਸੀ, ਕੱਟੀ ਕੱਢ ਲਵਾਂਗੇ। ਉਹਨਾਂ ਕਹਾ ਜੀ ਆਹ ਦੇਖ ਲਓ। ਉਹਨਾਂ ਕਹਾ ਸਾਡਾ ਦਿਲ ਤਾਂ ਕਰਦਾ ਤੁਹਾਨੂੰ ਨਾ ਇੱਥੇ ਸੜਕ ਦੇ ਕੰਨ ਫੜਾ ਦਈਏ, ਮੁਰਗਾ ਬਣਾ ਦਈਏ। ਉਹ ਤੁਸੀਂ ਫਿਲਮਾਂ ਵੇਖਦੇ ਹੋ, ਪੜ੍ਹਦੇ ਹੋ? ਅਸੀਂ ਕਿਹਾ ਜੀ ਪੜ੍ਹਦੇ। ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਛੋਟੇ ਮੁੰਡੇ ਬੱਚੇ, ਤੁਸੀਂ ਫਿਲਮ ਦੇਖਣ। ਅਸੀਂ ਕਿਹਾ ਜੀ ਈਦ ਦਾ ਦਿਨ ਸੀ, ਈਦੀ ਮਿਲੀ ਸੀ। ਉਹਨਾਂ ਕਿਹਾ ਕੁਰਬਾਨੀ ਕਰੋ, ਕੋਈ ਗੋਸ਼ਤ ਖਾਓ, ਮਰਿਓ, ਤੁਸੀਂ ਫਿਲਮ ਦੇਖਣ ਆਏ। तो नाल दे ने एक ने फिर उन्हें कहा यार बच्चे ने छड़ परे तो कोई गल नहीं। उन्हें कहा तुसी इंज करो कि 3 जने ना साइकिल इनु चुको। अच्छा। हाँ, इनु चुक के ना ते असेंबली यार पैदल दौड़ा ला के निकल जाओ। कहते जी असी कहा जी असी साइकिल फड़ी तो दौड़ा पीछे मुड़ के नहीं देखे तो सीधा कोई असेंबली हाल बोर्ड हाउस क्रॉस करके ना ते अगे जाके मजाक में जाके ते वो असी फिल्म देख के निकले बाहर। तो फिर ਅਸੀਂ ਜਦੋਂ ਵਾਪਸ ਆਣਾ ਸੀ, ਵਾਪਸ ਨਹੀਂ ਉਸ ਰਸਤੇ ਆਏ ਕਿ ਦੁਬਾਰਾ ਨਾ ਕਿਧਰੇ ਪੜੇ ਜਾਈਏ। ਫਿਰ ਅਸੀਂ ਉਹ ਲక్ష్ਮੀ ਚੌਕ ਤੋਂ ਘੁੰਮਦੇ ਘਮਾਉਂਦੇ ਸਾਈਕਲ ਚਲਾਉਂਦੇ ਤੇ ਇੱਕ ਬੜਾ ਮਜ਼ੇਦਾਰ ਯਾਨੀ ਐਡਵੈਂਚਰ ਵੀ ਹੋ ਗਿਆ ਤੁਹਾਡਾ, ਫਿਲਮ ਵੀ ਦੇਖ ਲਈ। ਲਾਹੌਰ ਦਾ ਲక్ష్ਮੀ ਚੌਕ ਜਿਹੜਾ ਨਾ ਉਹ ਰਸ਼ ਹੁੰਦਾ ਸੀ, ਆਲਮ ਹੁੰਦਾ ਸੀ ਉਸ ਮੌਕੇ ਦੇ ਉੱਤੇ। ਈਦ ਦੇ ਸ਼ੋਅ ਚੱਲਦੇ ਸਨ ਔਰ ਇਕੱਠੇ ਟੁੱਟਦੇ ਸਨ ਸ਼ੋਅ। ਤੇ ਅਸੀਂ ਤੇ ਉਸ ਜ਼ਮਾਨੇ ਦੇ ਵਿੱਚ 2 ਸ਼ੋਅ ਇਕੱਠੇ ਦੇਖਣੇ। 4 ਸ਼ੋਅ ਹੁੰਦੇ ਸਨ। 3 ਇੱਕ ਹੋ ਜਾਂਦਾ ਸੀ 11 ਤੋਂ 3 ਵਜੇ ਤੱਕ, ਫਿਰ 3 ਤੋਂ 6, ਫਿਰ 6 ਤੋਂ 9। ਤੇ ਇਸ ਤਰ੍ਹਾਂ ਅਸੀਂ ਬਾਜ਼ ਲੋਕ ਜਿਹੜੇ ਸਨ ਉਹ ਰੁਕ ਜਾਂਦੇ ਸਨ, 2 ਸ਼ੋਅ ਦੇਖ ਕੇ ਜਾਂਦੇ। 2 ਸ਼ੋਅ ਕਈ ਇਕੱਠੇ 4 ਪੂਰਾ ਉਹਨਾਂ ਦਾ ਟਾਈਮ ਜਿਹੜਾ ਨਾ ਉਹ ਸਿਨੇਮੇ 'ਚ ਲੱਗਦਾ ਸੀ। ਕੰਟੀਨਾਂ ਬਾਜ਼ ਹੁੰਦੀਆਂ ਸਨ, ਸਾਰਾ ਉੱਥੇ ਲੋਕ ਹੁੰਦੇ ਸਨ, ਖਵਾਤੀਨ ਬੰਦੇ। ਤਫਰੀਹ ਦਾ ਇੱਕ ਕਹਿੰਦੇ ਨੇ ਕਿ ਉਹ ਇੱਕ ਫਿਲਮ ਜਿਹੜੀ ਨਾ 2 ਸਿਨੇਮਾ 'ਚ ਵੀ ਕਈ ਵਾਰੀ ਲੱਗੀ ਹੁੰਦੀ ਸੀ ਤੇ ਉਹ ਰੀਲ ਇੱਕ ਹੁੰਦੀ ਸੀ ਤੇ ਇੰਟਰਵਲ ਜਿਵੇਂ ਹੁੰਦਾ ਸੀ ਸਿਨੇਮਿਆਂ ਦੇ ਵਿੱਚ ਹੁੰਦੀ ਸੀ ਜਿਹੜੀ ਅੱਛੀ ਫਿਲਮ ਹੁੰਦੀ ਸੀ। ਉਹ ਕਹਿੰਦੇ ਨੇ ਜਦੋਂ ਇੰਟਰਵਲ ਆਂਦਾ ਸੀ ਨਾ ਤੇ ਪਹਿਲੀ ਰੀਲ ਲੈ ਕੇ ਦੌੜਦੇ ਸੀ ਕਿ ਅੱਗੇ ਉੱਥੇ ਜਾ ਕੇ ਚੱਲਣੀ ਤੇ ਉਹਦੇ ਬਾਅਦ ਫਿਰ ਇੱਧਰ ਚੱਲਣੀ। ਘੰਟਾ ਪੌਣਾ ਘੰਟਾ ਲੇਟ ਹੁੰਦੀ ਸੀ ਇੱਕ ਸਿਨੇਮੇ ਦੇ ਵਿੱਚ, ਪਤਾ ਲੱਗਣਾ ਕਿ ਇੱਥੇ ਲੇਟ ਹੁੰਦੀ ਸੀ। ਉਹ ਜਿਹੜੇ ਇੱਕ ਸਿਨੇਮੇ 'ਚੋਂ ਅਗਰ ਟਿਕਟ ਨਹੀਂ ਮਿਲੀ ਨਾ ਤੇ ਜਿਹੜੇ ਫਿਲਮ ਦੇਖਣ ਵਾਲੇ ਹੁੰਦੇ ਸਨ ਉਹਨਾਂ ਨੂੰ ਪਤਾ ਚੱਲਦਾ ਸੀ ਕਿ ਯਾਰ ਇਹੋ ਹੀ ਫਿਲਮ ਜਿਹੜੀ ਨਾ ਉਹ ਫਲਾਣੇ ਸਿਨੇਮੇ ਦੇ ਵਿੱਚ ਵੀ ਲੱਗੀ ਜੀ, ਤੇ ਉੱਥੇ ਚਲੇ ਜਾਓ, ਇੱਥੋਂ ਚੱਲ ਕੇ ਰੀਲ ਉੱਥੇ ਜਾਣੀ ਜੀ, ਉੱਥੇ ਲੇਟ ਜਾਣੀ ਤੇ ਉੱਥੋਂ ਦੌੜਾਂ ਤੇ ਉੱਥੇ ਪਹੁੰਚ ਜਾਣਾ। ਤੇ ਉਹ ਇੱਕ ਆਲਮ ਸੀ। ਅੱਛਾ, ਲੋਕ ਉਹ ਤੋਂ ਗੁੱਸਾ ਵੀ ਨਹੀਂ ਸੀ ਕਰਦੇ, ਗੁੱਸਾ ਨਹੀਂ ਸੀ ਕਰਦੇ ਹੁੰਦੇ। ਤੇ ਟਿਕਟਾਂ ਜਿਹੜੀਆਂ ਬਾਜ਼ਕਾ ਤੁਹਾਨੂੰ ਜਿਹੜੇ ਵੱਡੇ ਲੋਕ ਗਏ ਹੁੰਦੇ ਸਨ, ਥੋੜੇ ਜਿਹੇ ਹੁੰਦੇ ਸਨ, ਜਿਹੜੇ ਮੁੰਡੇ ਛੁੰਡੇ ਸਾਡੇ ਵਰਗੇ ਹੁੰਦੇ ਸਨ, ਇਹਨੂੰ ਕਹਿੰਦੇ ਸਨ 1/8 ਦੀ ਟਿਕਟ, ਜਿਹੜੀ ਸਭ ਤੋਂ ਅੱਗੇ ਬਹਿੰਦੇ ਸਨ ਤੇ ਜਿਹੜੇ ਜ਼ਰਾ ਸਸਤੀ ਹੁੰਦੀ ਸੀ ਤੇ ਉਹ 1/8 ਲੈ ਕੇ ਤੇ ਅੱਗੇ ਬੈਠ ਜਾਣਾ ਤੇ ਅੱਗੇ ਐਂ ਕਰਕੇ ਤੇ ਉਹ ਫਿਲਮ ਦੇਖਣੀ। ਤੇ ਉਹ ਈਦ ਤੋਂ ਪਹਿਲੇ ਹੀ ਅਸੀਂ ਫਿਰ ਉਹਨਾਂ ਕਹਿੰਦੇ ਸਟਿਲ ਫੋਟੋਗ੍ਰਾਫੀ ਫਿਲਮ ਦੀ ਹੁੰਦੀ ਸੀ ਤੇ ਸਿਨੇਮੇ ਜਿਹੜੇ ਈਦ ਨੂੰ ਰਿਲੀਜ਼ ਹੋਣੀਆਂ ਹੁੰਦੀਆਂ ਸਨ ਤੇ ਉਹ ਸਿਨੇਮੇ ਦੇ ਵਿੱਚੋਂ ਲਾ ਦਿੰਦੇ ਸਨ, ਉਹ ਸਟਿਲਾਂ ਲੱਗੀਆਂ ਹੁੰਦੀਆਂ ਸਨ ਕਿ ਇਹ ਆ ਰਹੀ ਹੈ ਤੇ ਅਸੀਂ ਜਾਣਾ ਤੇ ਰੋਜ਼ ਜਾਣਾ ਸਟਿਲਸ ਦੇਖਣ ਵਾਸਤੇ। ਅੱਜ ਇੱਕ ਸਿਨੇਮੇ 'ਚ, ਕੱਲ ਦੂਸਰੇ ਸਿਨੇਮੇ 'ਚ, ਕੱਲ ਤੀਸਰੇ ਸਿਨੇਮੇ ਦੇ ਵਿੱਚ। ਉਹ ਐਟ ਅ ਟਾਈਮ 5-5 6-6 8-8 ਫਿਲਮਾਂ 10-10 ਫਿਲਮਾਂ ਲੱਗਦੀਆਂ ਹੁੰਦੀਆਂ ਸਨ ਈਦ ਦੇ ਉੱਤੇ। ਇੰਨਾ ਰਸ਼ ਹੁੰਦਾ ਸੀ ਛੋਟੇ ਛੋਟੇ ਸਿਨੇਮਿਆਂ ਦੇ ਵਿੱਚ ਤੇ ਇੰਨੀ ਜ਼ਿਆਦਾ ਲੋਕ ਔਰ ਇੰਨਾ ਈਦ ਦਾ ਸਮਾਂ ਤੇ ਉਦੋਂ ਹੁੰਦਾ ਸੀ। ਤੇ ਉਸ ਤੋਂ ਬਾਅਦ ਫਿਰ ਅਸੀਂ ਲਾਰੈਂਸ ਗਾਰਡਨ ਦੇ ਵਿੱਚ ਆ ਜਾਣਾ, ਜਨਾਬ ਬਾਗ ਦੇ ਵਿੱਚ ਆ ਜਾਣਾ, ਉੱਥੇ ਖੇਲਦੇ ਰਹਿਣਾ। ਮੁਖਤਲਿਫ ਘਰਦਿਆਂ ਨਾਲ ਨਹੀਂ ਸੀ ਮਨਾਉਂਦੇ? ਘਰਦਿਆਂ ਦੇ ਨਾਲ ਬਚਪਨ 'ਚ ਨਹੀਂ ਸੀ ਕਰੀ ਹੁੰਦੀ। ਗੋਸ਼ਤ ਰੋਟੀ ਤੇ ਖਾਣ ਦਾ ਸ਼ੌਕ ਘੱਟ, ਅੱਛਾ, ਫਿਲਮਾਂ ਦੇਖਣ ਦਾ ਸ਼ੌਕ ਜ਼ਿਆਦਾ। ਬੱਚਿਆਂ ਨੇ ਕੀ ਗੋਸ਼ਤ, ਅੱਜ ਵੀ ਬੱਚਿਆਂ ਨਾਲ ਚਲੇ ਜਾਓ, ਬੱਚੇ ਛੋਟੇ ਸਾਡੇ ਘਰ ਦੇ ਵਿੱਚ ਛੋਟੇ ਬੱਚੇ ਨੇ ਤੇ ਉਹਨਾਂ ਵਾਸਤੇ ਤੇ ਚਿਕਨ ਬਣਾਉਣਾ ਪੈਂਦਾ। ਅੱਜ ਕੱਲ ਤਾਂ ਵੈਸੇ 버ਗਰ ਬੱਚੇ ਹੋ ਗਏ, 버ਗਰ ਬੱਚੇ ਦੇ ਵੱਡਾ ਗੋਸ਼ਤ ਦੇ ਨੇੜੇ ਨਹੀਂ ਲੱਗਦੇ ਤੇ ਮਟਨ ਵੀ ਨਹੀਂ ਖਾਂਦੇ, ਬੱਕਰੇ ਦਾ ਗੋਸ਼ਤ ਵੀ ਨਹੀਂ ਖਾਂਦੇ।
ਤੇ ਇਹ ਤੇ ਪਤਾ ਨਹੀਂ ਕੌਣ ਖਾਂਦਾ, ਉਹਨੇ ਵੀ ਬਾਅਦ ਵਿੱਚ ਸੋਚਣ ਪੈ ਜਾਂਦਾ ਕਿ ਲੋਕ ਜਿਹੜੇ ਖਾਣ ਵਾਲੇ ਨੇ, ਸਾਡੇ ਪ੍ਰੋਡਿਊਸਰ ਸਾਹਿਬ ਖਾਂਦੇ ਜੇ ਜੋ ਉਹ ਸਾਹਿਬ ਤੇ ਦਵਾਈ ਪੈ ਜਾਂਦੀ ਹੈ। ਤੇ ਤੁਸੀਂ ਮੈਂ ਕਹਿੰਦਾ ਵੀ ਈਦ ਵਾਲੇ ਦਿਨ ਲੋਕ ਬੁਕਿੰਗ ਕਰਾ ਜਾਂਦੇ ਨੇ ਈਦ ਤੋਂ ਪਹਿਲੇ ਕਿ ਜੀ ਉਹਦੀ ਸਾਨੂੰ ਦੇਣੀ ਜੇ, ਪਾਵੇ ਪਾਵਿਆਂ ਦੀ ਬੁਕਿੰਗ ਜੋ ਸਾਹਿਬ ਪਹਿਲੇ ਹੋਣ ਲੱਗ ਪੈਂਦੀ, ਸੀਰੀਆਂ ਸਾਨੂੰ ਦੇਣੀਆਂ ਜੇ। ਉਹ ਲਤੀਫਾ ਵੀ ਮਸ਼ਹੂਰ ਹੈ ਨਾ, ਜੋ ਕਹਿੰਦਾ ਉਹ ਪਾਵੇ ਮੈਨੂੰ ਦੇ ਦੇਣਾ, ਇੱਕ ਪਾਵੇ ਦੇ ਦੇਣਾ, ਉਹਨੇ ਕਿਹਾ ਭੈਣ ਫਰਿੱਟਾਂ ਤੇ ਖਿਲਾਰ ਦੇਣਾ, ਕੋਈ ਪਾਵੇ ਲੈ ਜਾਓ, ਖਿਲਾਰ ਲੈਂਦੇ ਆ ਫਿਰ ਉਹਦੇ ਚ। ਤੇ ਮੈਂ ਖੁਦ ਕਿਹਾ ਤੇ ਵੀ ਪਾਵੇ ਮੈਨੂੰ ਦੇ ਦੀ, ਇੱਕ ਕਹਿੰਦਾ ਉਹ ਜਿਹੜੀ ਸਾਨੂੰ ਦੇ ਦੀ। ਤੇ ਮੈਂ ਕਿਹਾ ਯਾਰ ਫਿਰ ਬਾਕੀ ਜਿਹੜਾ ਬੱਕਰਾ ਵੀ ਤੂੰ ਹੀ ਲੈ ਜਾ, ਇਹ ਕੁਰਬਾਨੀ ਕਰਕੇ ਦੇ ਦੀ, ਜਿਹੜਾ ਹਿੱਸਾ ਸਾਡਾ ਬਚਦਾ ਹੋਏਗਾ ਤੂੰ ਸਾਨੂੰ ਦੇ ਦੇ, ਬਾਕੀ ਸਾਰਾ ਕੁਝ ਤੇ ਤੁਹਾਡਾ ਹੀ ਹੈ ਨਾ। ਲੇਕਿਨ ਜਿਵੇਂ ਕੁਰਬਾਨੀ ਦੀ ਇਹ ਖੂਬਸੂਰਤੀ ਤੇ ਹੈ ਨਾ ਜੀ, ਕਿ ਇੱਕ ਐਵੇਂ ਕਿ ਤੁਸੀਂ ਖੁਸ਼ੀਆਂ ਵੰਡਦੇ ਹੋ, ਕੁਰਬਾਨੀ ਗੋਸ਼ਤ ਦਾ ਵੰਡਣਾ, ਇੱਕ ਉਹਦੀ ਸਪਿਰਿਟ ਜਿਹੜੀ ਹੈ ਇਕੱਠੇ ਹੋਣ ਦੀ। ਔਰ ਅਸੀਂ ਔਰ ਉਸ ਜ਼ਮਾਨੇ 'ਚ ਨਾ ਮੈਨੂੰ ਯਾਦ ਹੈ ਕਿ ਜਿਸ ਵਕਤ ਇੱਕ ਫਿਲਮ ਆਈ ਸੀ ਜਬਰੂ, ਈਦ ਦਾ ਦਿਨ ਸੀ ਤੇ ਉਦੋਂ ਜਬਰੂ ਫਿਲਮ ਆਈ ਸੀ ਯੂਸਫ ਖਾਨ, ਤੇ ਉਹ ਯੂਸਫ ਖਾਨ ਦੀ ਫਿਲਮ ਸੀ ਤੇ ਮੈਕਲੋਰ ਰੋਡ ਤੇ ਗਈ, ਤੇ ਉਹਦੇ 'ਚ ਗਾਣਾ ਸੀ ਇੱਕ ਮੁਮਤਾਜ਼, ਫਿਲਮ ਮੁਮਤਾਜ਼ ਸੀ, ਹੀਰੋਇਨ ਸੀ ਉਹਦਾ, ਤੇ ਉਹ ਗਾਣਾ ਬੜਾ ਅੱਛਾ ਸੀ ਉਹਦਾ ਗਾਣਾ। ਤੇ ਉਹ ਗਾਣੇ ਦਾ ਬੋਲ ਸੀ ਕਿ ਉਹ ਜੀ ਕਰਦਾ ਮੈਂ ਡਿੱਗ ਪਾਂ ਕੜਮ ਕਰਕੇ, ਅੱਛਾ ਮਾਹੀ ਪਿਆਰ ਨਾਲ ਮੈਨੂੰ ਆ ਕੇ ਚੁੱਕੇ ਤੇ ਮੈਂ ਨੱਚਾਂ ਛਮ ਛਮ ਕਰਕੇ। ਵਾਹ ਵਾਹ, ਤੇ ਇਹ ਉਹਦਾ ਬੜਾ ਕਾਫੀ ਰਦੀਫ ਮਿਲਾਇਆ। ਹਾਂ ਇਹ ਗਾਣਾ ਸੀ, ਉਹ ਬੜਾ ਪਪੂਲਰ ਗਾਣਾ ਸੀ ਉਸ ਜ਼ਮਾਨੇ ਦਾ, ਖੂਬਸੂਰਤ ਮੁਮਤਾਜ਼ ਦੇ ਉੱਤੇ, ਤੇ ਯੂਸਫ ਖਾਨ ਹੀਰੋ ਸੀ। ਤੇ ਉਹ ਮੁਮਤਾਜ਼ ਆਪਣੇ ਵਕਤ ਵਿੱਚ ਲੋਕਾਂ ਦੇ ਦਿਲਾਂ ਦੇ ਧੜਕਣ ਸੀ, ਇੰਨੀ ਉਹਨਾਂ ਨੂੰ ਮਤਲਬ ਕਿ ਨਾ ਲੋਕ ਚਾਹੁੰਦੇ ਸਨ ਵੀ ਮੈਂ ਵੀ ਉਹਨਾਂ ਨੂੰ ਪਸੰਦ ਕਰਨ ਵਾਲਿਆਂ ਦੇ ਵਿੱਚ ਸੀ। ਅਸੀਂ ਵੀ ਆਸੀਆ ਸਨ, ਸਾਡੇ ਦੌਰ ਦੇ ਆਸੀਆ ਦੀ ਵੀ ਹਰ ਈਦ ਦੇ ਉੱਤੇ ਫਿਲਮ ਲਾਜ਼ਮੀ ਲੱਗਦੀ ਸੀ। ਮੁਮਤਾਜ਼ ਸਨ ਉਹਨਾਂ ਦੇ ਵਿੱਚ, ਅੰਜਮਨ ਤੇ ਬਾਅਦ ਵਿੱਚੋਂ ਆਈਆਂ, ਸਾਇਮਾ ਅੰਜਮਨ, ਇਹ ਤੇ ਉਹਨਾਂ ਤੋਂ ਬਾਅਦ ਹੀ ਸਭ ਤੋਂ ਟੌਪ ਤੇ ਇਹੋ ਸੀ ਆਸੀਆ ਔਰ ਮੁਮਤਾਜ਼ ਜ਼ਮਰਦ ਉਹਨਾਂ ਉੱਤੇ ਸੀ। ਤੇ ਉਹ ਜਿੱਥੇ ਅਸੀਂ ਬੈਠੇ ਸੀ ਨਾ, ਤੇ ਉਹ ਕੁਝ ਜ਼ਿਆਦਾ ਸ਼ੌਕੀਨ ਸਨ ਉੱਥੇ। ਤੇ ਜਿਸ ਵੇਲੇ ਉਹ ਗਾਣਾ ਲੱਗਣਾ, ਜਿਸ ਵੇਲੇ ਵੀ ਉਹ ਗਾਣਾ ਸ਼ੁਰੂ ਹੋਣਾ, ਮੈਂ 2-3 ਦਫਾ ਉਹ ਫਿਲਮ ਦੇਖੀ, ਤੇ ਉਹ ਭਾਈ ਸਾਹਿਬ ਵੀ ਪਤਾ ਨਹੀਂ ਉਦੋਂ ਹੀ ਆਉਂਦੇ ਸਨ। ਤੇ ਉਹਨੇ ਉਧਰ ਮੁਮਤਾਜ਼ ਦਾ ਆਇਆ, ਉਹਨੇ ਗਾਣਾ ਗਾਇਆ ਕਿ ਜੀ ਕਰਦਾ ਮੈਂ ਢੋਲਕੀ ਵੱਜੀ ਤੇ ਦੌੜ ਲਾਈ ਉਹਨਾਂ ਨੇ, ਤੇ ਜੀ ਕਰਦਾ ਮੈਂ ਡਿੱਗ ਪਾਂ ਕੜਮ ਕਰਕੇ। ਉਹ ਭਾਈ ਸਾਹਿਬ ਉਹ ਥੱਲੇ ਅਸੀਂ ਬੈਠੇ, ਅਖੀਰ ਉਹਨੂੰ ਕਿਹਾ ਉਹ ਭਾਈ ਤੇਰੀ ਮਿਹਰਬਾਨੀ, ਤੂੰ ਥੱਲੇ ਕਿਉਂ ਨਹੀਂ ਬਹਿ ਜਾਂਦਾ, ਤੇ ਤੂੰ ਹਰ ਫਿਲਮ ਦੇ ਉੱਤੇ ਆ ਕੇ ਤੈਨੂੰ ਯਾਨੀ ਗੱਲ ਹੈ ਕਿ ਉਸ ਜ਼ਮਾਨੇ ਦੇ ਵਿੱਚ ਇੱਕ ਆਮ ਫਿਲਮ ਬੀਨ ਦਾ ਇੱਕ ਕਥਾਰਸਿਸ ਹੁੰਦਾ ਸੀ। ਲੋਕ ਲੜਦੇ ਘੱਟ ਸਨ, ਇੱਕ ਦੂਸਰੇ ਨੂੰ ਮਾਰਦੇ ਘੱਟ ਸਨ ਲੋਕ, ਕਿਉਂਕਿ ਫਿਲਮਾਂ ਰਵਾਦਾਰੀ ਜ਼ਿਆਦਾ ਸੀ, ਲੋਕ ਚਲੇ ਜਾਂਦੇ ਸਨ ਮੁਖਤਲਿਫ ਫਿਲਮਾਂ ਦੇ ਉੱਤੇ। ਫਿਰ ਤੁਸੀਂ ਜਾਣਦੇ ਵੀ ਨਹੀਂ ਹੈਗੇ, ਫਿਲਮ ਬੀਨ ਆ ਗਏ ਤੁਸੀਂ ਜਾਣ ਨਹੀਂ ਰਹੇ ਉਹਨੂੰ, ਕੋ ਕਿਧਰੋਂ ਆਇਆ, ਕੋ ਕਿਧਰੋਂ ਆਇਆ, ਕੋ ਕਿਧਰੋਂ ਆਇਆ, ਤੇ ਨੈਟਵਰਕਿੰਗ ਹੋ ਗਈ ਤੁਹਾਡੀ, ਹਾਂ ਸ਼ੋਅ ਟੁੱਟਾ। ਤੇ ਹੁਣ ਤੁਸੀਂ ਵੀ ਇੱਕ ਦੇਖ ਕੇ ਆਏ ਹੋ, ਵੀ ਦੇਖ ਕੇ 2-4 ਬੰਦੇ ਯਾਰ ਇਹ ਕੈਸੀ ਫਿਲਮ ਹੈਗੀ। ਉਹਨੇ ਕਿਹਾ ਜੀ ਇਹ ਬੜੀ ਜ਼ਬਰਦਸਤ ਫਿਲਮ ਹੈ ਬਹੁਤ। ਉਹਨਾਂ ਕਿਹਾ ਕੀ ਹੋਇਆ, ਉਹਨਾਂ ਕਿਹਾ ਜੀ ਇਹ ਗਾਣਾ ਜਿਹੜਾ ਆਇਆ ਇਹ ਗਾਣੇ ਨਾਲ ਪੈਸੇ ਪੂਰੇ, ਲਾਈਵ ਰਿਵਿਊਜ਼, ਹਾਂ ਇਹ ਗਾਣਾ ਜਿਹੜਾ ਆਸੀਆ ਨੇ ਗਾਣਾ ਗਾਇਆ ਤੇ ਬਾਜੀ ਪੈਸੇ ਪੂਰੇ ਹੋ ਗਏ। ਠੀਕ ਹੈ, ਉਹਨਾਂ ਨੇ ਫਿਰ ਸਾਨੂੰ ਪੁੱਛਣਾ ਤੁਸੀਂ ਦੇਖ ਕੇ ਆਏ ਹੋ ਕੀ, ਉਹਨਾਂ ਕਹਿੰਦਾ ਜੀ ਉਹ ਮੁਮਤਾਜ਼ ਦਾ ਗਾਣਾ ਪੈਸੇ ਪੂਰੇ ਹੋ ਗਏ। ਉਹਨਾਂ ਨੇ ਉਹ ਮੁਮਤਾਜ਼ ਦਾ ਗਾਣਾ ਦੇਖਣ ਚਲੇ ਜਾਣਾ, ਤੇ ਅਸੀਂ ਆਸੀਆ ਦੇ ਸਿਨੇਮੇ ਚਲੇ ਜਾਣਾ, ਵੀ ਅੱਜ ਹੀ ਵੇਖ ਕੇ ਜਾਣਾ। ਯਾਨੀ ਇੱਕ ਦੌਰ ਇਹਨੇ ਤੁਸੀਂ ਇੱਦੀ ਆਪਣੀ ਪੂਰੀ ਜਿਹੜੀ ਹੈ ਫਿਲਮ ਤੇ ਲਾ ਕੇ ਨਿਕਲਦੇ, ਛੋਟੀ ਈਦ ਤੇ ਵੀ ਇੰਝ ਹੀ ਹੋਣਾ, ਵੱਡੀ ਈਦ ਤੇ ਵੀ ਇੰਝ ਹੋਣਾ। ਸਾਨੂੰ ਅੱਜ ਵੀ ਜਿਹੜੇ ਸਾਡੇ ਨੌਜਵਾਨ, ਅੱਜ ਦਾ ਨੌਜਵਾਨ ਤੇ ਮਤਲਬ ਕਿ ਉਹ ਇੱਕ ਕਿਸਮ ਦਾ ਡੱਬੇ 'ਚ ਬੰਦ ਹੋ ਗਿਆ ਨਾ, ਜਿਹਦਾ ਉਹਨੂੰ ਸਾਰੀ ਐਕਸੈਸ ਹੀ ਇੰਟਰਨੈਟ ਮੋਬਾਈਲ 'ਚ ਆ ਗਿਆ ਨਾ, ਸਾਰਾ ਕੁਝ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ। ਹੁਣ ਤਾਂ ਸੀਜ਼ਨ ਆਉਂਦੇ ਨੇ, ਲੋਕ ਸੀਜ਼ਨਸ ਦੇਖ ਰਹੇ, ਡਰਾਮਾਸ ਦੇਖ ਰਹੇ ਨੇ ਮੋਬਾਈਲ ਤੇ। ਅੱਜ ਜੇ ਪੋਸ਼ ਏਰੀਆਜ਼ ਦੇ ਵਿੱਚ ਚਲੇ ਜਾਓ, ਤੁਹਾਨੂੰ ਉੱਥੇ ਈਦ ਦੀ ਉਸ ਤਰ੍ਹਾਂ ਗਹਿਮਾ ਗਹਿਮੀ ਤੁਹਾਨੂੰ ਨਹੀਂ ਨਜ਼ਰ ਆਈ, ਖਾਮੋਸ਼ੀ ਨਜ਼ਰ ਆਏਗੀ। ਜੋ ਸਭ ਈਦ ਦਾ ਹੁਣ ਇੱਕ ਟ੍ਰੈਂਡ ਬਣ ਗਿਆ ਕਿ ਲੋਕ ਉੱਠਦੇ ਨੇ, ਨਮਾਜ਼ ਪੜ੍ਹ ਕੇ ਸੋ ਜਾਂਦੇ ਨੇ ਕੁਰਬਾਨੀ ਕਰਕੇ। ਔਰ ਦੂਸਰਾ ਖਾਨਦਾਨੀ ਜਿਹੜਾ ਨਿਜ਼ਾਮ ਹੈ ਉਹਦੇ ਟੁੱਟਣ ਨਾਲ ਇੱਕ ਦੂਸਰੇ ਨਾਲ ਰਾਬਤਿਆਂ ਦੀ ਕਮੀ ਹੋ ਗਈ, ਦੋਸਤੀਆਂ ਮਹਦੂਦ ਹੋ ਗਈਆਂ। ਇੰਟਰਨੈਟ ਦੇ ਉੱਤੇ, ਫੋਨ ਦੇ ਉੱਤੇ ਉਹ ਲਾਈਵ ਬੈਠ ਕੇ ਇੱਕ ਦੂਸਰੇ ਨਾਲ ਗੱਲ ਕਰ ਲਈ, ਯਾਨੀ ਆਪਣੇ ਹੀ ਕਮਰੇ 'ਚ ਬੈਠੇ ਹੋ, ਆਪਣੇ ਕਮਰੇ 'ਚ ਬੈਠਾ
ਕੋਈ ਬੈੱਡ ਤੇ ਪਿਆ ਨਿੱਕਰ ਪਾਈ ਹੋਈ है आओ वीडियो कॉल करके गपशप कर ले एक दूसरे क्या ਨਾਲ कर रहे हो या क्या खाया मैंने ओजरी खाई हाय अल्लाह मैं तो ओजरी नहीं खाता तो अच्छा जी तू नहीं खांदा जी अच्छा तो कलेजी उफ अल्लाह मैंने कलेजी भी नहीं खानी तो ਉਹ ਫਿਰ ਇਹੋ ਜਿਹੀਆਂ ਤੇ ਇਹ ਜੁੜਨ ਅੱਛਾ ਵੈਸੇ ਤੁਹਾਨੂੰ ਕੀ ਪਸੰਦ ਹੈ ਜੁੜਨ ਦਾ ਜਿਵੇਂ ਗੋਸ਼ਤ ਵਿੱਚ ਤੁਹਾਨੂੰ ਕੀ ਪਸੰਦ ਹੈ ਗੋਸ਼ਤ ਦੇ ਵਿੱਚ ਮੈਨੂੰ ਵੈਸੇ ਤੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਗੋਸ਼ਤ ਦੀਆਂ ਡਿਸ਼ਾਂ ਕੋਈ ਜ਼ਿਆਦਾ ਮੈਨੂੰ ਐਡੀਆਂ ਲਾਈਕ ਨਹੀਂ ਕਰਦਾ ਅੱਛਾ ਹਾਂ ਬਹੁਤ ਜ਼ਿਆਦਾ ਬੇਸਿਕਲੀ ਮੈਂ ਜਿਹੜਾ ਨਾ ਉਹ ਸਬਜ਼ੀ ਖੋਰ ਜ਼ਿਆਦਾ ਹਾਂ ਤੇ ਲੇਕਿਨ ਗੋਸ਼ਤ ਪੱਕਿਆ ਹੋਵੇ ਤੇ ਅਸੀਂ ਉਹਨੂੰ ਖਾਈਦਾ ਵੀ ਹੈ ਮੈਨੂੰ ਜ਼ਿਆਦਾ ਪਸੰਦ ਜਿਹੜਾ ਨਾ ਉਹ ਕੜਾਈ ਟਾਈਪ ਨਹੀਂ ਹੁੰਦਾ ਬਣਿਆ ਉਹ ਗੋਸ਼ਤ ਮੈਨੂੰ ਅੱਛਾ ਲੱਗਦਾ ਠੀਕ ਛੋਟਾ ਗੋਸ਼ਤ ਛੋਟਾ ਗੋਸ਼ਤ ਬਣਿਆ ਹੋਵੇ ਬੱਕਰੇ ਤੇ ਉਹਨੂੰ ਜ਼ਰਾ ਯਾਨੀ ਤੁਸੀਂ ਸ਼ੌਕੀਨ ਨਹੀਂ ਹੋ ਤੁਹਾਨੂੰ ਕੋਈ ਰਾਨ ਰੋਸਟ ਕੋਈ ਚਾਂਪ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਇਹ ਉਹ ਤੁਸੀਂ ਸ਼ੌਕੀਨ ਜ਼ਿਆਦਾ ਨਹੀਂ ਰਾਨ ਰੋਸਟ ਬੱਚੇ ਘਰ ਦੇ ਵਿੱਚ ਤੇ ਇਹ ਉਹ ਜਾਂਦੇ ਨੇ ਰਾਨ ਰੋਸਟ ਕਰਾਉਣ ਵਾਸਤੇ ਤੇ ਉਹ ਚੀਜ਼ਾਂ ਕਰਨ ਵਾਸਤੇ ਲੇਕਿਨ ਤੁਸੀਂ ਮੇਰੀ ਆਪਣੀ ਜ਼ਾਤ ਦੀ ਗੱਲ ਕਰੋਗੇ ਤੇ ਫਿਰ ਮੈਨੂੰ ਆਪਣੇ ਦੋਸਤਾਂ ਦੇ ਨਾਲ ਬੈਠ ਕੇ ਗੱਪਾਂ ਮਾਰਨ ਦਾ ਜ਼ਿਆਦਾ ਮਜ਼ਾ ਆਉਂਦਾ ਹੈ ਗਾਣੇ ਗਾਉਣ ਦਾ ਜ਼ਿਆਦਾ ਮਜ਼ਾ ਆਉਂਦਾ ਹੈ ਈਦ ਦਾ ਦਿਨ ਹੁੰਦਾ ਗਾਣੇ ਗਾਉਂਦੇ ਹੋ ਤੁਸੀਂ ਨਾ ਵੀ ਦੇਖੋ ਕਹਿੰਦੇ ਨੇ ਕਿ ਹਰ ਬੰਦਾ ਜਿਹੜਾ ਦੁਨੀਆ ਤੇ ਆਇਆ ਤੇ ਜਵਾਨ ਹੋਇਆ ਉਹ ਬਾਥਰੂਮ ਸਿੰਗਰ ਜ਼ਰੂਰ ਹੈਗਾ ਭਾਵੇਂ ਜਿੰਨੀ ਮਰਜ਼ੀ ਉਹਦੀ ਭੈੜੀ ਜਿਹੀ ਆਵਾਜ਼ ਬੱਕਰੇ ਵਰਗੀ ਵੀ ਹੋਵੇ ਉਹਨੇ ਕੋਈ ਨਾ ਕੋਈ ਗਾਣਾ ਤੇ ਉਹਨੇ ਗਾਇਆ ਜਿਵੇਂ ਮੈਂ ਤੁਹਾਨੂੰ ਕਹਿਤਾ ਜੀ ਕਰਦਾ ਭਾਵੇਂ ਕੜਮ ਕਰਕੇ ਤੇ ਚੋਰ ਸਾਹਿਬ ਬ੍ਰੇਕ ਦਾ ਟਾਈਮ ਹੋ ਗਿਆ ਮੈਂ ਕਹਿੰਦਾ ਤੁਸੀਂ ਗਾਣਾ ਗਾਓ ਤੇ ਬ੍ਰੇਕ ਹੋਰ ਤੇ ਲੈ ਲੈਣੇ ਸਾਰੀਆਂ ਮੇਰੇ ਕੋਲੋਂ ਪੁੱਛਣੀਆਂ ਕੁਝ ਆਪਣੀਆਂ ਮੈਂ ਹੁਣ ਫਿਰ ਬ੍ਰੇਕ ਤੋਂ ਬਾਅਦ ਹੀ ਦੱਸਾਂਗਾ ਤੁਹਾਨੂੰ ਲੇਕਿਨ ਤੁਹਾਡੇ ਗਾਣਾ ਸੁਣਨਾ ਤੁਹਾਡੇ ਕੋਲੋਂ ਕੁਝ ਕਹਿ ਜਾ ਤੇ ਕੁਝ ਮੇਰੇ ਕੋਲੋਂ ਸੁਣ ਜਾ ਵੀ ਆ ਜਾ ਬਹਿ ਜਾ ਕੁਝ ਦੱਸ ਜਾ ਤੇ ਕੁਝ ਮੇਰੇ ਤੋਂ ਸੁਣ ਜਾ ਵਾਹ ਤੇ ਬਸ ਮੇਰਾ ਖਿਆਲ ਹੈ ਕਿ ਵੀ ਇਹ ਦੋ ਵਕਫੇ ਤੋਂ ਬਾਅਦ ਤੇ ਆ ਜਾ ਬਹਿ ਜਾ ਤੇ ਫਿਰ ਕੁਝ ਕਹਿ ਜਾ ਤੇ ਕੁਝ ਮੇਰੇ ਤੋਂ ਸੁਣ ਠੀਕ ਹੋ ਗਿਆ ਨਾਜ਼ਰੀਨ ਪ੍ਰੋਗਰਾਮ 'ਚ ਵਕਤ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਜੀ ਚੋਰੀ ਸਾਹਿਬ ਨਾਲ ਈਦ ਦੇ ਬਾਰੇ ਨਾਲ ਹਲਕੀ ਫੁਲਕੀ ਗੱਪਸ਼ਪ ਕਰਾਂਗੇ ਸਾਡੇ ਨਾਲ ਜੁੜੇ ਰਹੋ ਵੈਲਕਮ ਬੈਕ ਨਾਜ਼ਰੀਨ ਈਦ ਦੇ ਵਾਲੇ ਨਾਲ ਹੀ ਗੱਪਸ਼ਪ ਚੱਲ ਰਹੀ ਹੈ ਚੋਰ ਸਾਹਿਬ ਨਾਲ ਅਸੀਂ ਈਦ ਆਪਣੀ ਸਾਂਝੀ ਕਰ ਰਹੇ ਹਾਂ ਤੇ ਚੋਰ ਸਾਹਿਬ ਜੀ ਈਦ ਤੇ ਖਾਸ ਤੌਰ ਤੇ ਹੁੰਦਾ ਹੈ ਕਿ ਜਿਹੜੇ ਗਰੀਬ ਗੁਰਬਾ ਨੇ ਉਹਨਾਂ ਦਾ ਖਿਆਲ ਰੱਖਣਾ ਫਿਰ ਕੁਰਬਾਨੀ ਦਾ ਇੱਕ ਅਹਿਮ ਐਲੀਮੈਂਟ ਹੈ ਕਿ ਜਿਹਦੇ ਚ ਆਪਣੀ ਜ਼ਾਤ ਦੀ ਬਹੁਤ ਇਨਸਾਨ ਲਰਨ ਕਰਦਾ ਕੁਰਬਾਨੀ ਦੇ ਹਵਾਲੇ ਨਾਲ ਤੇ ਇਸ ਵਕਤ ਮਹਿੰਗਾਈ ਦਾ ਦੌਰ ਹੈ ਮੰਡੀਆਂ ਦੀ ਸੂਰਤ ਹਾਲ ਵੀ ਅਸੀਂ ਦੇਖੀ ਕੋਈ ਬਸ ਇੱਕ ਮੁਸ਼ਕਿਲ ਜਿਹੀ ਸੂਰਤ ਹਾਲ ਉੱਥੇ ਨਜ਼ਰ ਆਈ ਵਪਾਰੀਆਂ ਨਾਲ ਵੀ ਗੱਪਸ਼ਪ ਹੋਈ ਤੇ ਇਹ ਮਹਿੰਗਾਈ ਦੇ ਦੌਰ ਦੇ ਵਿੱਚ ਔਰ ਕੁਰਬਾਨੀ ਦੇ ਵਿੱਚ ਗਰੀਬਾਂ ਦੀ ਸੂਰਤ ਹਾਲ ਇਹ ਸਾਰੇ ਦੇ ਉੱਤੇ ਤੁਹਾਡਾ ਕੀ ਖਿਆਲ ਹੈ ਤੁਸੀਂ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਦੇਖਿਆ ਔਰ ਈਦ ਦੇ ਵਿੱਚ ਕੋਈ ਕਮੀ ਦੇਖੀ ਕੁਰਬਾਨੀ 'ਚ ਤੁਸੀਂ ਜਾਂ ਤੁਹਾਨੂੰ ਲੱਗਾ ਕਿ ਕੁਰਬਾਨੀ ਪਹਿਲੇ ਨਾਲੋਂ ਜ਼ਿਆਦਾ ਹੋਈ ਹੈ ਦੇਖੋ ਮੇਰਾ ਜਿਹੜਾ ਐਕਸਪੀਰੀਅੰਸ ਹੈਗਾ ਆਪਣੀ ਜ਼ਿੰਦਗੀ ਦਾ ਨਾ ਉਹਦੇ ਵਿੱਚ ਅਗਰ ਅਸੀਂ ਮਹਿੰਗਾਈ ਦੇ ਹਵਾਲੇ ਨਾਲ ਗੱਲ ਕਰੀਏ ਤੇ ਹਰ ਦੌਰ ਆਪਣੇ ਤਕਾਜ਼ਿਆਂ ਦੇ ਮੁਤਾਬਕ ਮਹਿੰਗਾ ਰਿਹਾ ਸਹੀ ਹਰ ਜ਼ਮਾਨਾ ਆਪਣੇ ਜ਼ਮਾਨੇ ਦੇ ਮੁਤਾਬਕ ਉਹ ਮਹਿੰਗਾ ਰਿਹਾ ਤੇ ਅਗਰ ਅਸੀਂ ਮਹਿੰਗਾਈ ਅੱਜ ਦੇਖਨੇ ਆ ਅੱਜ ਵੀ ਉਸੇ ਤਰੀਕੇ ਦੇ ਨਾਲ ਹੈ ਲੋਕਾਂ ਦੀ ਪਰਚੇਜ਼ਿੰਗ ਪਾਵਰ ਵੀ ਵਧੀ ਹੈ ਮਿਡਲ ਕਲਾਸ ਵੀ ਐਕਸਪੈਂਡ ਹੋ ਗਈ ਤੇ ਅਗਰ ਅਸੀਂ ਜਾਨਵਰ ਦੀ ਮਹਿੰਗਾਈ ਦੀ ਗੱਲ ਕਰ ਰਹੇ ਹਾਂ ਗਾਏ ਤੇ ਬੱਕਰਾ ਜਾਂ ਊਂਟ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਰਬਾਨੀਆਂ ਦੇ ਉੱਤੇ ਲੋਕ ਪੈਸੇ ਖਰਚ ਕਰਦੇ ਨੇ ਪਹਿਲੀ ਗੱਲ ਤੇ ਇਹ ਹੈਗੀ ਹੈ ਕਿ ਕੁਰਬਾਨੀ ਇੱਕ ਜੋਸ਼ ਜਜ਼ਬੇ ਮਜ਼ਹਬੀ ਫਰੀਜ਼ੇ ਦਾ ਨਾਮ ਠੀਕ ਹੈ ਔਰ ਇਹਦੇ ਚ ਅੱਲਾਹ ਤਾਲਾ ਦਾ ਫਰਮਾਨ ਹੈ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਅਹਾਦੀਸ ਮੁਬਾਰਕਾ ਨੇ ਸਹਾਬਾ ਇਕਰਾਮ ਦੀ ਜਿਹੜੀ ਉਹਨਾਂ ਦੇ ਤਰਜ਼ ਜ਼ਿੰਦਗੀ ਹੈ ਉਹ ਸਾਡੇ ਸਾਹਮਣੇ ਵਿੱਚ ਕੁਰਬਾਨੀ ਸਾਹਬ ਇਸਤਤਾਅਤ ਉੱਤੇ ਫਰਜ਼ ਹੈ ਠੀਕ ਹੈ ਯਾਨੀ ਜਿਹੜਾ ਅਫੋਰਡ ਕਰਦਾ ਉਹਦੇ ਤੇ ਫਰਜ਼ ਹੈ ਹਜ ਵੀ ਉਹਦੇ ਤੇ ਫਰਜ਼ ਹੈ ਠੀਕ ਹੈ ਤੇ ਅਗਰ ਸਾਹਿਬ ਇਸਤਦਾਦ ਹੋਵੇ ਔਰ ਮੇਰਾ ਨਹੀਂ ਖਿਆਲ ਕਿ ਫਿਰ ਉਹਨੂੰ ਮਹਿੰਗਾਈ ਦਾ ਰੋਣਾ ਚਾਹੀਦਾ ਇਹ ਜਜ਼ਬਾ ਹੈ ਰੂਹਾਨੀ ਤੁਹਾਡੀ ਇੱਕ ਖੁਸ਼ੀ ਦਾ ਇੱਕ ਸਰਮਸਤੀ ਦਾ ਆਲਮ ਹੈ ਇਹਨੂੰ ਤੁਸੀਂ ਪੈਸੇ ਦੇ ਨਾਲ ਨਹੀਂ ਇਹ ਤੋਲੀ ਜਾਂਦੀ
ਜਿਹੜੀ ਕੁਰਬਾਨੀ ਦਾ ਜਿਹੜਾ ਕਨਸੈਪਟ ਹੈ, ਸੈਕਰੀਫਾਈਸ ਦਾ ਜਿਹੜਾ ਕਨਸੈਪਟ ਦੇ ਤਹਿਤ ਅਸੀਂ ਕਰ ਰਹੇ ਹਾਂ, ਉਹ ਤਾਂ ਇਹੀ ਹੈ। ਉਹ ਤੇ ਅਗਰ ਅਸੀਂ ਦੁਨੀਆਦਾਰੀ ਨੂੰ ਦੇਖਦੇ ਹਾਂ ਜਾਂ ਸਾਨੂੰ ਲੋਕ ਕੀ ਕਹਿਣਗੇ, ਮੈਂ 5 ਛਤਰੇ ਕਰਤੇ ਨੇ, ਮੈਂ ਊਂਟ ਲੈ ਆਂਦਾ, ਮੈਂ ਲੈ ਕੇ ਗਲੀਆਂ 'ਚ ਫਿਰ ਰਿਹਾ ਵਾਂ, ਲੋਕਾਂ ਨੂੰ ਦਿਖਾ ਰਿਹਾ ਵਾਂ, ਤੇ ਅਸੀਂ ਇਹਨੂੰ ਬੁਰਾਈ ਨਹੀਂ ਮੈਂ ਕਹਿੰਦਾ, ਕਿਉਂਕਿ ਇੱਕ ਤਿਉਹਾਰ ਹੈ, ਚਲੋ ਠੀਕ ਹੈ, ਕੋਈ ਬੰਦਾ ਕਰ ਰਿਹਾ ਤੇ ਉਹ ਕਰ ਰਿਹਾ। ਦੂਸਰੀ ਗੱਲ ਹੈਗੀ ਹੈ ਕਿ ਸਾਹਿਬ ਇਸਤਤਾਤ ਹੋਣ ਦਾ ਮਤਲਬ ਹੈਗਾ ਕਿ ਤੁਹਾਡੇ ਤੇ ਕੁਰਬਾਨੀ ਦਾ ਫਰੀਜ਼ਾ ਫਰਜ਼ ਹੈ, ਫਰਜ਼ ਹੋ ਗਿਆ ਕੁਰਬਾਨੀ ਫਰਜ਼, ਠੀਕ ਹੈ, ਠੀਕ ਹੈ। ਔਰ ਜਿਸਲੇ ਤੁਸੀਂ ਉਹਨੂੰ ਕਰਨਾ ਹੈ ਤੇ ਉਹ ਮਹਿੰਗਾ ਹੋਵੇ, ਸਸਤਾ ਹੋਵੇ, ਇਹ ਕਨਸੈਪਟ ਉੱਥੇ ਜ਼ੀਰੋ ਹੋ ਜਾਂਦਾ। ਚੋਸਾ ਬਲੇ ਚ ਤੁਸੀਂ ਇਜਾਜ਼ਤ ਦਿਓ, ਜਿਹੜੀ ਚੀਜ਼ ਚੁੱਕੇ ਸਾਹਿਬ ਇਸਤਤਾਤ ਦੀ ਗੱਲ ਹੋ ਰਹੀ ਤੇ ਕੁਰਬਾਨੀ ਦਾ ਜਿਹੜਾ ਨਿਸਾਬ ਹੈ ਉਹਦੇ ਚ ਐਵੇਂ ਕਿ ਜ਼ਕਾਤ ਨਹੀਂ ਤੇ ਹੁੰਦਾ ਨਾ ਕਿ ਤੁਹਾਡੇ ਕੋਲ ਮਤਲਬ ਪੂਰੇ 1 ਸਾਲ ਹੋਵੇ ਫਿਰ ਉਹਦੇ ਬਾਅਦ, ਲੇਕਿਨ ਕੁਰਬਾਨੀ ਦੇ ਵਾਲੇ ਨੂੰ ਤਾਂ ਐਵੇਂ ਕਿ ਅਗਰ ਈਦ ਵਾਲੇ ਦਿਨ ਤੀਸਰੇ ਦਿਨ ਵੀ ਤੁਹਾਡੇ ਕੋਲ ਉਹਨੇ ਨਿਸਾਬ ਦੇ ਮੁਤਾਬਕ ਪੈਸੇ ਆ ਗਏ ਨੇ ਤੇ ਤੁਸੀਂ ਕੁਰਬਾਨੀ ਜਿਹੜੀ ਉਹ ਤੁਹਾਡੇ ਤੇ ਫਰਜ਼ ਹੋ ਗਈ, ਉਹ ਤੁਸੀਂ ਕਰਨੀ ਹੈ। ਮਤਲਬ ਇਹਦਾ ਮਤਲਬ ਉਹੀ ਤੁਹਾਡੇ ਲਈ ਗੱਲ ਹੈ ਕਿ ਸਪਿਰਿਟ ਹੈ, ਠੀਕ ਹੈ, ਤੁਹਾਡਾ ਇੱਕ ਫਰੀਜ਼ਾ ਹੈ। ਅਗਰ ਤੁਹਾਡੇ ਕੋਲ ਉਹਨੇ ਪੈਸੇ ਨਿਸਾਬ ਦੇ ਮੁਤਾਬਕ ਆ ਗਏ ਨੇ, ਠੀਕ ਹੈ, ਔਰ ਉਹ ਉਸ ਈਦ ਦੇ ਤੀਸਰੇ ਦਿਨ ਵੀ ਤੁਹਾਡੇ ਕੋਲ ਆ ਗਏ ਨੇ ਤੇ ਮਗਰਬ ਤੋਂ ਪਹਿਲੇ ਤੁਸੀਂ ਜਿਹੜਾ ਵੇ ਉਹ ਫਰਜ਼ਾ ਅਦਾ ਕਰ ਸਕਦੇ ਹੋ, ਤੁਸੀਂ ਉਹ ਕਰਨਾ। ਹਾਂ, ਲੇਕਿਨ ਦੇਖੋ ਜਿਸ ਵੇਲੇ ਤੁਸੀਂ ਇਮਾਨੀਆਤ ਔਰ ਜਿਸਲੇ ਤੁਸੀਂ ਗੌਡ ਦੇ ਨਾਲ ਰਿਲੇਟਡ ਚੀਜ਼ਾਂ ਦੇ, ਦੇਖੋ ਇਹ ਕੋਈ ਦਿਖਾਵਾ ਜਾਂ ਦੁਨੀਆਦਾਰੀ ਦਾ ਨਹੀਂ ਤਾਲੁਕ ਇਹਦੇ ਨਾਲ ਹੈਗਾ। ਗੋ ਅਸੀਂ ਦੁਨੀਆ 'ਚ ਰਹਿੰਦੇ, ਅਸੀਂ ਦੁਨੀਆ ਦੇ ਵਿੱਚ ਰਹਿ ਰਹੇ ਹਾਂ, ਅਸੀਂ ਦੁਨੀਆ ਸਾਡੇ ਕੰਮਾਂ ਨੂੰ ਵੇਖ ਵੀ ਰਹੀ ਹੁੰਦੀ, ਉਹ ਸਾਡੇ ਕੰਮਾਂ ਨੂੰ ਦੇਖ ਰਹੀ ਹੁੰਦੀ ਕਿ ਅਸੀਂ ਸਾਹਿਬ ਇਸਤਤਾਤ ਸਾਡੇ ਕੰਮ ਨੂੰ ਦੇਖ ਰਹੇ ਹੁੰਦੀ। ਔਰ ਉਹਦੇ ਨਾਲ ਸਾਹਿਬ ਇਸਤਤਾਤ ਦੇ ਨਾਲ ਇਹ ਵੀ ਨਾਲ ਇੱਕ ਸ਼ਰਤ ਹੈ ਕਿ ਤੁਹਾਡਾ ਪੈਸਾ ਉਹ ਰਿਜ਼ਕੇ ਹਲਾਲ ਹੋਵੇ। ਬਿਲਕੁਲ, ਅਗਰ ਨਾਜਾਇਜ਼ ਦੌਲਤ ਔਰ ਜਾਂ ਜਿਹਨੂੰ ਅਸੀਂ ਹਰਾਮ ਦੌਲਤ ਕਹਿ ਲਾਂਗੇ, ਹਰਾਮ ਦੌਲਤ ਤੋਂ ਮੁਰਾਦ ਹੈ ਜਿਹੜੀ ਤੁਸੀਂ ਮਨਸ਼ਿਆਤ ਤੋਂ ਕਮਾ ਰਹੇ ਹੋ, ਡਕੈਤੀਆਂ ਮਾਰ ਕੇ ਕਮਾ ਰਹੇ ਹੋ, ਕਿਸੇ ਨੂੰ ਕਤਲ ਕਰਾ ਕੇ ਪੈਸੇ ਕਮਾ ਰਹੇ ਹੋ, ਕੋਈ ਰਿਸ਼ਵਤ ਦਾ ਪੈਸਾ, ਕੋਈ ਹੋਰ, ਇਹ ਕਰਾਰ ਚਲੋ ਨਾਜਾਇਜ਼ ਥੋੜੀ ਡਿਗਰੀ ਤੁਸੀਂ ਘਟਾ ਲੈਂਦੇ ਹੋ, ਕੁਝ ਜਰਾਇਮ ਬਹੁਤ ਵੱਡੇ ਹੁੰਦੇ ਨੇ, ਕੁਝ ਜਰਾਇਮ ਦੀ ਨੀਅਤ ਉਹਦੀ ਨੀਅਤ ਥੋੜੀ ਹੁੰਦੀ, ਤੇ ਉਹ ਪੈਸਾ ਹਲਾਲ ਦਾ ਹੋਣਾ ਚਾਹੀਦਾ। ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ, ਸਾਡਾ ਇਹ ਹੱਕ ਨਹੀਂ ਬਣਦਾ ਕਿ ਜਿਹੜਾ ਕੋਈ ਕੁਰਬਾਨੀ ਕਰ ਰਿਹਾ ਜਾਂ ਜਿਹੜਾ ਪੈਸੇ ਕਰ ਰਿਹਾ ਤੇ ਅਸੀਂ ਇਹ ਜੱਜਮੈਂਟ ਉਹਦੇ ਬਾਰੇ ਚ ਕਰੀਏ ਕਿ ਉਹਦੇ ਕੋਲ ਪੈਸਾ ਹਲਾਲ ਦਾ ਹੈ ਕਿ ਹਰਾਮ ਦਾ ਹੈ। ਇਹ ਮੇਰਾ ਨਹੀਂ ਖਿਆਲ ਕਿ ਸਾਡੇ ਚੋਂ ਕਿਸੇ ਨੂੰ ਇਹ ਗੱਲ ਕਰਨੀ ਚਾਹੀਦੀ ਹੈ। ਮੈਂ ਜਿਹੜੀ ਇਹ ਗੱਲ ਕੀਤੀ ਹੈ, ਇਹ ਇੱਕ ਕਨਸੈਪਟ ਦੀ ਗੱਲ ਕੀਤੀ ਹੈ, ਇੱਕ ਰੂਲ ਦੀ ਗੱਲ ਕੀਤੀ ਹੈ, ਔਰ ਇੱਕ ਜਿਹੜੀ ਮਜ਼ਹਬੀ ਹਵਾਲੇ ਦੇ ਨਾਲ ਜਿਹੜੀ ਇੱਕ ਟੈਕਸਟ ਉਹ ਦੀ ਗੱਲ ਕੀਤੀ ਹੈ। ਇਹ ਤਾਂ ਹੋ ਗਿਆ ਨਾ, ਚਲੋ ਇਹ ਮਜ਼ਹਬੀ ਮਾਮਲਾ ਤੇ ਹੋ ਗਏ, ਲੇਕਿਨ ਇਹਦੇ ਨਾਲ ਅਗਰ ਚੂੰਕਿ ਅਸੀਂ ਮਹਿੰਗਾਈ ਦੀ ਗੱਲ ਕਰ ਰਹੇ ਹਾਂ तो कुछ हुकूमतां की जिम्मेदारी भी तो बनती है ना कि अपने लोगों की कुवत खरीद ਨੂੰ इंप्रूव करे, ठीक है, लोगों ਨੂੰ गुरबत की लकीर तो थले ਜਿਹੜੇ ਨੇ ਖਤੇ ਗੁਰਬਤ ਲੋਕ ਇੰਨੇ ਜ਼ਿਆਦਾ ਨੇ ਉਹਨਾਂ ਨੂੰ ਅਪਲਿਫਟ ਕਰੇ। ਇਸ ਹਵਾਲੇ ਨਾਲ ਤੇ ਅਸੀਂ ਗੱਲ ਕਰ ਸਕਦੇ ਹਾਂ। ਮੈਂ ਤੁਹਾਨੂੰ ਇੱਕ ਦਿਨ ਦੀ ਨਵੀਅਤ ਨਾਲ ਗੱਲ ਕਰਾਂਗੇ, ਅਗਰ ਓਵਰਆਲ ਅਸੀਂ ਗੱਲ ਕਰਾਂਗੇ ਉਸ ਵੇਲੇ ਮੇਰਾ ਮੌਕਫ ਡਿਫਰੈਂਟ ਹੋਏਗਾ। ਠੀਕ, ਅਸੀਂ ਕਿਉਂਕਿ ਪਾਰਟਿਕੂਲਰ ਈਦ ਦੇ ਹਵਾਲੇ ਨਾਲ ਗੱਲ ਕੀਤੀ, ਅੱਜ ਅਸੀਂ ਦੂਸਰਾ ਦਿਨ ਈਦ ਅਸੀਂ ਤੁਸੀਂ ਵੀ ਗੋਸ਼ਤ ਖਾ ਕੇ ਆਏ ਹੋ ਤੇ ਮੈਂ ਅੱਜ ਤਾਂ ਅਸੀਂ ਪਾਵੇ ਖਾਦੇ ਉਹ ਤੁਹਾਡਾ ਤੁਸੀਂ ਪਾਵੇ ਬੁੱਕ ਕਰਵਾਏ ਸਨ? ਨਹੀਂ ਆਪਣੇ ਅਲਹਮਦੁਲਿਲਾ ਕਿ ਬੁਕਿੰਗ ਬਚਾ ਆਪਣੇ ਤੁਹਾਡੇ ਕਿੱਥੇ ਆਪਣੇ ਤਾਂ ਤੁਹਾਡੇ ਨਾਲ ਹੀ ਲੱਗੇ, ਤੁਸੀਂ ਆਪਣੇ ਪਾਵੇ ਕਿਦੋਂ ਆਪਣੇ ਜਾਨਵਰ ਦੇ ਜੋ ਸਾਹਿਬ ਬੱਕਰੇ ਦੇ ਖਾ ਲਏ ਹੋਣੇ ਨੇ ਜਾਂ ਵਿਚਾਰੇ ਜਿਹੜਾ ਵੀ ਪਾਵੇ ਜੋ ਸਾਹਿਬ ਵੈਸੇ ਵੱਡੇ ਹੀ ਹੁੰਦੇ ਜੇ ਖਾਣ ਵਾਲੇ, ਜਦੋਂ ਤੱਕ ਇੰਜ ਹੱਥ ਜੁੜਨ ਨਾ ਉਦੋਂ ਤੱਕ ਮਜ਼ਾ ਹੀ ਨਹੀਂ ਆਉਂਦਾ। ਤੁਸੀਂ ਚਸਕੋਰੇ ਲੱਗਦੇ ਹੋ, ਸ਼ੌਕੀਨ ਆ ਅਸੀਂ ਗੋਸ਼ਤ ਪਾਵਿਆਂ ਦੇ ਵਿੱਚ, ਉਹਨਾਂ ਦੇ ਵੀ ਪੂਰਾ ਗੋਸ਼ਤ ਖੋਰ। ਮੈਂ ਤੇ ਵੱਡੇ ਪਾਵੇ ਚਲੋ ਅੱਜ ਦਾ ਦਿਨ ਛੱਡ ਦਿੰਦੇ ਤੇ ਅਸੀਂ ਤਾਂ ਚਲੋ ਜਿਸ ਤਰ੍ਹਾਂ ਦਾ ਵੀ ਜਿੰਨੇ ਕੁ ਜੋਗੇ ਹੈ ਉਹਨਾਂ ਕੋਈ ਥੋੜਾ ਬਹੁਤ ਖਾ ਖੂ ਲਿਆ। ਤੇ ਕਹਿਣ ਦਾ ਮਕਸਦ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਦਿਨ ਦੇ ਹਵਾਲੇ ਦੇ ਨਾਲ, ਮਹਿੰਗਾਈ ਦੇ ਹਵਾਲੇ ਨਾਲ, ਦੇਖੋ ਗਵਰਨਮੈਂਟ ਨੂੰ ਤੁਸੀਂ ਕਿਹਾ ਉਹ ਆਪਣੀ ਜਗ੍ਹਾ ਠੀਕ ਹੈ। ਜਦੋਂ ਕੋਈ ਤਿਉਹਾਰ ਹੁੰਦੇ ਨੇ ਖਾਸ ਤੌਰ ਤੇ ਇਸ ਤਰ੍ਹਾਂ ਦੇ ਮੁਕੱਦਸ ਆਯਾਮ ਹੁੰਦੇ ਨੇ, ਇਹਦੇ ਵਿੱਚ ਗਵਰਨਮੈਂਟ ਦੇ ਨਾਲ ਨਾਲ ਸਾਡਾ ਆਪਣਾ ਵੀ ਕੋਈ ਇੱਕ, ਅਸੀਂ ਦੇਖੋ ਪਾਕਿਸਤਾਨ ਚ ਅਲਹਮਦੁਲਿਲਾ ਮੁਸਲਮਾਨ ਨੇ, ਅਸੀਂ ਮਸਜਿਦਾਂ ਦੇ ਜਾਂਦੇ ਹਾਂ, ਤਕਰੀਰਾਂ ਸੁਣਨੇ, ਵਾਜ਼ ਸੁਣਨੇ, ਮੁਖਤਲਿਫ ਉਲਮਾ ਦੀਆਂ, ਅਹਿਲੇ ਇਲਮ ਦੀਆਂ ਅਸੀਂ ਗੱਲਾਂ ਸੁਣਦੇ ਰਹਿੰਦੇ ਹਾਂ ਨਾ ਹਰ ਚੀਜ਼। ਬਿਲਕੁਲ, ਤੇ ਸਾਡਾ ਆਪਣਾ ਵੀ ਇੱਕ ਇਹ ਤਕਾਜ਼ਾ ਹੈ ਕਿ ਅਗਰ ਅਸੀਂ ਤਾਜਰ ਹਾਂ
ਤੇ ਸਾਡੇ ਤੇ ਵੀ ਕੋਈ ਫਰਜ਼ ਆਇਦ ਹੁੰਦਾ ਕਿ ਅਸੀਂ ਈਦ ਤੋਂ ਪਹਿਲੇ ਚੀਜ਼ਾਂ ਨੂੰ ਅਸੀਂ ਉਹਨੂੰ ਈਦ ਦੇ ਆਯਾਮ ਨੂੰ ਮੁਨਾਫੇ ਦਾ ਜ਼ਰੀਆ ਨਾ ਸਮਝੀਏ ਕਿ ਵੀ ਇਹ ਸਾਡਾ ਬਹੁਤ ਜ਼ਿਆਦਾ ਮੁਨਾਫਾ ਸਾਨੂੰ ਚਾਹੀਦਾ ਔਰ ਨਜਾਇਜ਼ ਮੁਨਾਫਾਖੋਰੀ ਨਹੀਂ ਹੋਣੀ ਚਾਹੀਦੀ, ਨਜਾਇਜ਼ ਮੁਨਾਫਾਖੋਰੀ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਉਹਨਾਂ ਨੂੰ ਵੀ ਸਬਜ਼ ਮਿਰਚਾਂ ਤੋਂ ਪਤਾ ਲੱਗੇ ਜੀ ਇਹ ਹੀ ਨਹੀਂ ਲੱਭਦੀਆਂ, ਕਿਉਂਕਿ ਲੋਕਾਂ ਨੇ ਸਾਲਨ ਪਕਾਉਣਾ ਹੁੰਦਾ ਔਰ ਉਹਨਾਂ ਨੇ ਸਬਜ਼ ਮਿਰਚਾਂ ਪਾਣੀਆਂ ਹੁੰਦੀਆਂ ਨੇ, ਸਾਰੇ ਆਪਣੇ ਚਾਅ ਪੂਰੇ ਕਰਨੇ ਹੁੰਦੇ ਨੇ। ਤੇ ਸਭ ਧਨੀਆ ਦਾ ਰੇਟ ਹੀ ਬਹੁਤ ਉੱਤੇ ਗਿਆ ਹੈ। ਇਹ ਤੇ ਦੇਖੋ ਨਾ ਹੁਣ ਇਹ ਚੇਂਜ ਚੱਲਦੀ ਹੈ ਮੰਡੀ ਤੋਂ ਅੱਗੇ ਪਰਚੂਨ ਵਾਲੇ ਦੁਕਾਨਦਾਰ ਕੋਲ ਖੇਤ ਜਿੱਥੇ ਗਰੋਰ ਹੈਗਾ ਉਹਨੂੰ ਕੁਝ ਨਹੀਂ ਮਿਲਦਾ, ਤੇ ਜਿਹੜਾ ਆੜਤੀ ਹੈ ਮੰਡੀ ਦਾ ਮੈਕੈਨਿਜ਼ਮ ਸਟਾਕਿਸਟ ਨੇ ਉਹ ਸਾਰੇ, ਉਹਨਾਂ ਨੂੰ ਵੀ ਕੋਈ ਖੁਦਾ ਦਾ ਖੌਫ, ਉਹਨਾਂ ਤੇ ਵੀ ਕੋਈ ਆਦੀ ਹੁੰਦਾ ਨਾ, ਹਾਲਾਂਕਿ ਉਹ ਘਰ ਚ ਕੁਰਬਾਨੀ ਵੈਸੇ ਕਰਦੇ ਛਾਪੇ ਛੁਪੇ ਪਏ ਨੇ, ਜੁਰਮਾਨੇ ਵੀ ਕਾਫੀ ਹੋਏ ਨੇ ਉਹ, ਲੇਕਿਨ ਚਲੋ ਛਾਪੇ ਪਏ ਗਵਰਨਮੈਂਟ ਦੇ ਉੱਤੇ ਤੇ ਤੁਸੀਂ ਤੁਹਾਡਾ ਈਮਾਨ ਤੁਹਾਡਾ ਇਹ ਕਿੱਥੇ ਚਲਾ ਗਿਆ, ਤੁਹਾਡੇ ਅੰਦਰ ਖੁਦਾ ਖੌਫੀ ਕਿੱਥੇ ਚਲੀ ਗਈ। ਤੁਸੀਂ ਅੱਜ ਅਸੀਂ ਬੈਠ ਕੇ ਸਾਡੇ ਲੋਕ ਬੈਠ ਕੇ ਆਏ ਦਿਨ ਯਹੂਦੀਆਂ ਦੇ ਉੱਤੇ ਤਨਕੀਦ ਕਰਦੇ ਰਹਿੰਦੇ ਨੇ, ਇਸਰਾਈਲੀਆਂ ਦੇ ਉੱਤੇ ਤਨਕੀਦ ਕਰਦੇ ਰਹਿੰਦੇ ਨੇ, ਗੈਰ ਮੁਸਲਮਾਨ ਦੇ ਉੱਤੇ ਤਨਕੀਦ ਕਰਦੇ ਰਹਿੰਦੇ ਨੇ, ਕਦੇ ਕਹਿੰਦੇ ਫਲਾਨਾ ਮੁਸ਼ਰਕ ਹੈ, ਫਲਾਨਾ ਢੀਂਗ ਹੈ ਤੇ ਇੰਜ ਹੈ, ਤੇ ਉਹਨਾਂ ਦੇ ਵਿੱਚ ਉਹਨਾਂ ਦੇ ਆਯਾਮ ਉੱਤੇ ਡਿਸਪਲਿਨ, ਉਹਨਾਂ ਦੀ ਤਾਜਰ ਕਮਿਊਨਿਟੀ ਦਾ ਇਸਾਰ, ਡਾਊਨ ਟ੍ਰੋਡਨਸ ਵਾਸਤੇ ਉਹਨਾਂ ਦੀ ਜਜ਼ਬਾ ਕਿ ਹਰ ਇੱਕ ਤੱਕ ਇਹ ਚੀਜ਼ ਨੂੰ ਪਹੁੰਚਣਾ ਚਾਹੀਦਾ, ਮੁਨਾਫੇ ਦੇ ਵਿੱਚ ਕਮੀ ਕਰਨਾ, ਚੀਜ਼ਾਂ ਦੇ ਵਿੱਚ ਰੂਟੀਨ ਦੇ ਵਿੱਚੋਂ ਉਹਨਾਂ ਨੂੰ ਸਸਤੇ ਕਰ ਦੇਣਾ। ਤੁਹਾਨੂੰ ਇਹ ਪਤਾ ਹੈ ਕਿ ਜਿਸਲੇ ਈਵਨ ਨਿਊ ਈਅਰ ਆਉਂਦਾ ਹੈ, ਨਿਊ ਈਅਰ ਦੇ ਵਿੱਚ ਯੂਰਪ ਦੂਰ ਹੈ, ਯੂਰਪ ਨੂੰ ਤਾਂ ਛੱਡੋ, ਈਵਨ ਥਾਈਲੈਂਡ, ਫਿਲੀਪੀਨ ਤੇ ਇਹਨਾਂ ਮੁਲਕਾਂ ਦੇ ਵਿੱਚ 70% 80% ਤੱਕ ਸੇਲਸ ਲੱਗ ਜਾਂਦੀਆਂ। ਠੀਕ ਹੈ ਕਿ ਲੋਕ ਕਿਉਂ ਕਿ ਨਿਊ ਈਅਰ ਸੈਲੀਬ੍ਰੇਸ਼ਨ ਦੇ ਵਿੱਚ ਥੱਲੇ ਤੋਂ ਥੱਲਾ ਤਬਕਾ ਵੀ ਵਿੱਚ ਸ਼ਰੀਕ ਹੋ। ਸਾਡੇ ਵੀ ਸੇਲ ਲੱਗਦੀ ਚੋਰ ਸਾਹਿਬ 80% ਤੱਕ ਵੀ ਸੇਲ ਲੱਗ ਜਾਂਦੀ ਹੈ, ਲੇਕਿਨ ਕੀ ਹੁੰਦਾ ਰੇਟ ਵਧਾ ਦਿੰਦੇ ਨੇ। ਉਹੀ ਗੱਲ ਹੈ ਨਾ ਕਿ ਚੀਟਿੰਗ ਤੇ ਸਾਡੀ ਬੁਨਿਆਦ ਹੀ ਹੈ ਗੱਲ ਹੈਗੀ ਹੈ। ਅਸੀਂ ਅਗਰ ਸਾਨੂੰ ਈਦ ਕੁਰਬਾਨ ਜਿਹੜੀ ਹੈ ਇਹ ਬੁਨਿਆਦੀ ਤੌਰ ਤੇ ਸਾਨੂੰ ਸੈਕਰੀਫਾਈਸ ਕਰਨਾ ਕਿ ਤੁਸੀਂ ਕੁਰਬਾਨੀ ਤੁਹਾਡੇ ਅੰਦਰ ਇੱਕ ਇਸਾਰ ਜਜ਼ਬਾ ਪੈਦਾ ਕਰ ਦੂਸਰਿਆਂ ਵਾਸਤੇ ਕਿ ਤੁਸੀਂ ਆਪਣੀ ਕੋਈ ਕੀਮਤੀ ਚੀਜ਼ ਹੈ ਤੁਹਾਡੇ ਕੋਲ, ਕੀਮਤੀ ਚੀਜ਼ ਤੁਹਾਡਾ ਅਗਰ ਸਰਮਾਇਆ, ਤੁਸੀਂ ਦੁਕਾਨਦਾਰ ਹੋ, ਤੁਹਾਨੂੰ 100 ਰੁਪਇਆ ਮੁਨਾਫਾ ਹੁੰਦਾ ਤੇ ਤੁਸੀਂ ਯਾਰ ਉਹਦਾ 90 ਰੁਪਏ ਛੱਡ ਦਿਓ ਮੁਨਾਫਾ 10 ਰੁਪਏ ਤੇ ਫਿਰ ਤੁਹਾਡੇ ਕੋਲ ਮੁਨਾਫਾ ਹੈ, ਇਹ ਵੀ ਤੁਹਾਡੀ ਕੁਰਬਾਨੀ ਹੈ। ਬਿਲਕੁਲ। ਇੱਥੇ ਲੋਕ ਕਹਿੰਦੇ ਨੇ ਨਾ ਕਿ ਯਾਰ ਤੂੰ ਨਾ ਕਿਸੇ ਕੋ ਬੰਦਾ ਮਿਲਿਆ ਨਾ, ਉਹਨੇ ਕੋਈ ਗੱਲ ਕਰਨ ਲੱਗਾ, ਉਹਦੇ ਕਾ ਕਹਿੰਦਾ ਯਾਰ ਇੱਕ ਮੇਰੀ ਗੱਲ ਪਹਿਲੇ ਸੁਣ ਲੈ। ਉਹਨੇ ਕਿਹਾ ਕੀ? ਉਹਨੇ ਕਿਹਾ ਤੇਰੇ ਵਾਸਤੇ ਜਾਨ ਹਾਜ਼ਰ ਖੂਨ ਮੰਗ ਲਿਆ ਪਰ ਪੈਸੇ ਉਧਾਰ ਨੇ ਮੰਗੇ। ਯਾਨੀ ਇਹ ਗੱਲ ਹੈ ਕਿ ਤੁਸੀਂ ਤਾਜਰ ਅਗਰ ਆਪਣੇ ਪੈਸੇ ਦੀ ਕੁਰਬਾਨੀ ਦੇਵੇ ਤੇ ਉਹਨੂੰ ਉਨਾ ਹੀ ਉਹਦਾ ਅਜਰ ਮਿਲੇਗਾ, ਲੇਕਿਨ ਇਹ ਨਹੀਂ ਕਰਦੇ। ਕੁਰਬਾਨੀ ਹੁੰਦੀ ਨੇ ਜਿੱਥੇ ਕਸਾਈ ਨੇ ਛੁਰੀ ਫੜੀ ਹੁੰਦੀ, ਤਾਜਰ ਨੇ ਆਪਣੀ ਛੁਰੀ ਫੜੀ ਹੁੰਦੀ। ਕਸਾਈ ਨਹੀਂ ਲੱਭਿਆ ਜੋ ਬੜੀ ਮੁਸ਼ਕਲ ਲੱਭਿਆ ਜਾਂ ਕਸਾਈ ਰੇਟ ਕਿੱਥੋਂ ਲੱਭਣਾ? ਕਸਾਈ VIP ਹੋਇਆ ਹੁੰਦਾ, ਉਹ ਤਾਂ ਤੁਹਾਨੂੰ ਕਿਧਰ ਵਜ਼ੀਰ ਆਜ਼ਮ ਹਾਊਸ 9 ਵਜੇ ਦਾ ਟਾਈਮ ਕਸਾਈਆਂ ਦੇ ਰੇਟ ਮੁਕਰਰ ਕਰ ਦਿਓ। 9 ਵਜੇ ਦਾ ਟਾਈਮ ਦੇ ਕੇ ਤੇ 2 ਵਜੇ ਵੜਿਆ ਜੇ। ਤੇ 2 ਵਜੇ ਤੁਸੀਂ ਇੰਤਜ਼ਾਰ ਕਰੋ ਨਾ, ਤੁਸੀਂ ਪਾਵੇ ਵੀ ਤੇ ਖਾਣੇ ਹੈ ਤੇ ਪਾਵੇ ਵਾਸਤੇ ਇੰਨਾ ਤੇ ਇੰਤਜ਼ਾਰ ਤਾਂ ਬਣਦਾ ਹੈ। ਇੰਤਜ਼ਾਰ ਦਾ ਤਾਂ ਕੋਈ ਮਸਲਾ ਨਹੀਂ ਹੈਗਾ, ਲੇਕਿਨ ਉਹਨਾਂ ਨੇ ਬੁਕਿੰਗ ਹਰ ਪਾਸੇ ਫੜ ਲੈਂਦੇ ਨੇ। ਉਹ ਕੀ ਕਰਦਾ, ਉਹ ਕਹਿੰਦਾ ਉੱਥੇ ਕੰਮ ਚੱਲ ਰਿਹਾ, ਬਸ ਸਮਾਨ ਆ ਗਿਆ, ਉਹ ਮੁੰਡੀਆਂ ਛੁੱਡੀਆਂ ਲਿਆ ਕੇ ਰੱਖ ਦਿੱਤੀਆਂ। ਜਿੱਥੋਂ ਨਾਨ ਲਿਆਂਦੇ ਹੋ ਤੇ ਤੁਹਾਨੂੰ ਬੁਕਿੰਗ ਕਰਾਣੀ ਪੈਂਦੀ। ਉੱਥੇ ਕਰਵਾਈ ਸੀ ਪਹਿਲੇ, ਉਹ ਪਹਿਲੇ ਨਾਨ ਦਹੀਂ ਦੀ ਬੁਕਿੰਗ ਪਹਿਲੇ ਹੀ ਕਰਵਾਈ ਸੀ। ਤੇ ਦੇਖੋ ਪੇਟ ਵਾਸਤੇ ਕੀ ਕੁਝ ਕਰਨਾ ਪੈਂਦਾ, ਉਤੋਂ ਕਹਿੰਦੇ ਅਸੀਂ ਕੁਰਬਾਨੀ ਤੇ ਬਾਰਾ ਉਹ ਸੈਲੀਬ੍ਰੇਸ਼ਨ ਤੇ ਫਿਰ ਸਭ ਨਾਲ ਖੁਸ਼ੀ ਤੇ ਹੈ ਨਾ ਜੀ। ਹਾਂਜੀ ਲੋ ਨਾਜ਼ਰੀਨ, ਪ੍ਰੋਗਰਾਮ 'ਚ ਵਕਤ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਚੋਰ ਸਾਹਿਬ ਨਾਲ ਗੱਲਬਾਤ ਦਾ ਸਿਲਸਿਲਾ ਇੰਝ ਜਾਰੀ ਰਹੇਗਾ। ਸਾਡੇ ਨਾਲ ਜੁੜੇ ਰਹੋ। ਵੈਲਕਮ ਬੈਕ ਨਾਜ਼ਰੀਨ, ਅਸੀਂ ਜਿੱਥੇ ਈਦ ਦੀਆਂ ਖੁਸ਼ੀਆਂ ਜੋ ਸਾਨੂੰ ਸਾਂਝੀਆਂ ਕੀਤੀਆਂ ਨੇ, ਉਹਨਾਂ ਕੋਲੋਂ ਬਚਪਨ ਦੀਆਂ ਗੱਲਾਂ ਸੁਣੀਆਂ ਨੇ, ਇਹਦੇ ਨਾਲ ਹੋਰ ਵੀ ਕੁਰਬਾਨੀ ਦੇ ਵਾਲਾ ਡਿਸਕਸ ਕੀਤਾ ਤੇ ਫਲਸਫੇ ਕੁਰਬਾਨੀ ਤੇ ਚੋਰ ਸਾਹਿਬ ਨਾਲ ਗੱਲ ਕਰ ਰਹੇ ਹਾਂ। ਚੋਰ ਸਾਹਿਬ, ਕੁਰਬਾਨੀ ਦਾ ਜਿਹੜਾ ਫਲਸਫਾ ਇਹਦੇ ਉੱਤੇ ਵੀ ਜ਼ਰਾ ਰੋਸ਼ਨੀ ਪਾਓ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜ਼ਿਆਦਾ ਸ਼ੋਅ ਆਫ ਹੋ ਗਿਆ, ਰਕਾਰੀ ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਨੇ, ਤੇ ਕੁਰਬਾਨੀ ਦਾ ਜਿਹੜਾ ਅਸਲ ਫਲਸਫਾ ਹੈ ਉਹ ਕੀ ਹੈ? ਦੇਖੋ, ਇੱਕ ਫਲਸਫਾ ਤੇ ਤੁਸੀਂ ਆਪਣਾ ਵਾਜ਼ੇ ਕਰ ਦਿੱਤਾ ਨਾ, ਪਾਵਿਆਂ ਵਾਲਾ, ਇਹ ਵੀ ਫਲਸਫਾ ਹੈ। ਦੇਖੋ, ਫਿਲਾਸਫੀ ਜਿਹੜੀ ਹੈ ਉਹਦੀ ਕਿਸੇ ਚੀਜ਼ ਦੇ ਓਰੀਜਨ, ਉਹਦੀ ਤੈਅ, ਉਹਦੇ ਮਕਸਦ ਤੇ ਤੁਸੀਂ ਪਾਵੇ ਖਾਦੇ
ਕਸਾਈ ਪਾਵੇ ਤਾਂ ਇੰਤਜ਼ਾਰ ਕੀਤਾ। ਸੋ ਪਾਵੇ ਤਾਂ ਵੈਸੇ ਆਮ ਰੂਟੀਨ ਚ ਵੀ ਖਾਂਦੇ ਆ, ਲੇਕਿਨ ਇਹਦਾ ਤਾਂ ਇੱਕ ਇਹ ਹੋਰ ਚੀਜ਼ ਹੈ। ਤੇ ਤੁਸੀਂ ਬੁਕਿੰਗ ਕਰਾਈ, ਨਾਨ ਦੀ ਬੁੱਕ ਕਰਵਾਏ, ਦਹੀਂ ਬੁੱਕ ਕਰਵਾਈ, ਤੇ ਫਿਰ ਪਾਵਿਆਂ ਦਾ ਵੇਟ ਕੀਤਾ, ਤੇ ਕਸਾਈ ਲੱਭਿਆ ਉੱਥੇ ਤੱਕ। ਉਹ ਤੁਸੀਂ ਪਾਵੇ ਕਈ ਤੁਹਾਨੂੰ ਆਏ ਹੋਣੇ ਨੇ ਮੰਗਣ ਵਾਸਤੇ, ਤੁਸੀਂ ਉਹਨਾਂ ਨੂੰ ਕੋਈ ਨਹੀਂ ਦਿੱਤੇ। ਨਹੀਂ, ਅਸੀਂ ਉਹ ਕਿਉਂਕਿ ਉਹ ਸਾਰੇ ਜਿਹੜੇ ਪਾਵਿਆਂ ਦੀ ਦਾਵਤ ਅਸੀਂ ਰੱਖਦੇ ਹੁੰਦੇ ਆ। ਹਾਂਜੀ, ਉਹ ਕਹਿੰਦੇ ਨੇ ਪਾਵੇ ਭਾਈ ਅਸੀਂ ਖਾਣੇ। ਹੁਣ ਲੋਕਾਂ ਨੂੰ ਪਾਵਿਆਂ ਦਾ ਬਹੁਤ ਸਾਰੀ ਰਾਤ ਪਕਾਣੇ ਪੈਂਦੇ ਨੇ ਪਾਵੇ। ਵਕਤ ਹੁੰਦਾ ਸੀ ਲੋਕ ਪਾਵੇ ਨਹੀਂ ਸੀ ਖਾਂਦੇ, ਕੋਈ ਵਕਤ ਹੁੰਦਾ ਸੀ ਔਜਲੀ ਨਹੀਂ ਸੀ ਖਾਂਦੇ, ਲੇਕਿਨ ਹੁਣ ਪਤਾ ਨਹੀਂ ਕੀ ਹੋਇਆ ਲੋਕਾਂ ਨੂੰ। ਇਹ ਵੀ ਫਲਸਫਾ ਹੈ ਕਿ ਈਦ ਆਈ ਹੈ ਤੇ ਅਸੀਂ ਖਾਵਾਂਗੇ। ਉਹ ਤੁਸੀਂ ਗੱਲ ਕੀਤੀ ਨਾ ਕਿ ਰੋਜ਼ ਇਹ ਤਾਂ ਰੋਜ਼ ਖਾਈਦੇ ਨੇ, ਰੋਜ਼ ਖਾਣਾ ਹੋਰ ਚੀਜ਼ ਹੁੰਦੀ। ਪਾਰਟਿਕੂਲਰ ਈਦ ਵਾਲਾ ਦਿਨ ਜਿਹੜਾ ਹੁੰਦਾ ਹੈ, ਮੇਰਾ ਨਹੀਂ ਖਿਆਲ। ਅੱਛਾ, ਮੈਂ ਇੱਕ ਫਿਲਾਸਫੀ ਇਹਦੇ ਜਿਹੜੀ ਮੇਰੇ ਜ਼ਿਹਨ ਦੇ ਵਿੱਚ ਆਈ ਹੈ ਕਿ ਜਿਹੜੀ ਫਲਸਫਾ ਹੈ ਕੁਰਬਾਨੀ ਹੈ, ਉਹਦਾ ਮਤਲਬ ਹੈਗਾ ਕਿ ਤੁਸੀਂ ਟੋਟਲ ਸਰੈਂਡਰ ਟੂ ਗॉड, ਕਿ ਅਸੀਂ ਉਹਦਾ ਦੇ ਅੱਗੇ ਸਰੈਂਡਰ ਕੀਤਾ, ਅੱਲਾਹ ਤਾਲਾ ਦੇ ਅਹਿਕਾਮਾਤ ਨੂੰ ਮੰਨੋ। ਔਰ ਅੱਲਾਹ ਤਾਲਾ ਦੇ ਅਹਿਕਾਮਾਤ ਲੋਕਾਂ ਵਾਸਤੇ ਨੇ, ਇਨਸਾਨ ਵਾਸਤੇ ਨੇ, ਇਨਸਾਨੀਅਤ ਵਾਸਤੇ ਨੇ, ਮੈਨਕਾइंड ਵਾਸਤੇ ਨੇ। ਔਰ ਅੱਲਾਹ ਤਾਲਾ ਨੇ ਡਿਸਪਲਿਨ ਪੈਦਾ ਕੀਤਾ ਹੈ, ਉਹ ਡਿਸਪਲਿਨ ਵਾਸਤੇ ਨੇ। ਅੱਲਾਹ ਤਾਲਾ ਨੇ ਹਰ ਚੀਜ਼ ਇੱਕ ਡਿਸਪਲਿਨ ਚ ਬਣਾਈ, ਉਹ ਡਿਸਪਲਿਨ ਕਾਇਮ ਕਰਨਾ ਚਾਹੀਦਾ ਹੈ। ਤੇ ਇਹੋ ਹੀ ਉਹਦੀ ਕੁਰਬਾਨੀ ਕਿ ਤੁਸੀਂ ਆਪਣੀ ਜ਼ਾਤ ਨੂੰ ਪਿੱਛੇ ਰੱਖੋ। ਬਿਲਕੁਲ, ਆਪਣੀ ਜ਼ਾਤ ਨੂੰ ਪਿੱਛੇ ਰੱਖੋ। ਇਹ ਜਿਹੜੀ ਕੁਰਬਾਨੀ ਤੁਸੀਂ ਕਰ ਰਹੇ ਹੋ ਜਾਨਵਰ ਦੀ, ਜਾਂ ਜਾਨਵਰ ਦਾ ਕੁਰਬਾਨ ਕਰਨ ਦਾ ਮਕਸਦ ਇਹਦੇ ਚ ਇਹ ਵੀ ਹੈ ਕਿ ਤੁਸੀਂ ਇੱਕ ਤੁਹਾਡਾ ਅੱਜ ਤੁਸੀਂ ਮਹਿੰਗਾਈ ਦਾ ਜ਼ਿਕਰ ਕੀਤਾ ਕਿ ਅਸੀਂ ਆਪਣਾ ਮਾਲ ਖਰਚ ਕੀਤਾ, ਮਾਲ ਅਸੀਂ ਜਮ੍ਹਾਂ ਕੀਤਾ, ਅਸੀਂ ਆਪਣੇ ਬੱਚਿਆਂ ਵਾਸਤੇ, ਆਪਣੇ ਘਰ ਦੇ ਖਰਚਿਆਂ ਵਾਸਤੇ ਅਸੀਂ ਉਧਰ ਨਹੀਂ ਲਾਇਆ। ਅਸੀਂ ਇਹ ਕਰਤਾ ਕਿ ਇਹ ਗॉड ਨੇ ਸਾਨੂੰ ਕਿਹਾ ਕਿ ਤੁਸੀਂ ਕੁਰਬਾਨੀ ਕਰੋ ਜਾਨਵਰ ਦੀ, ਤੇ ਉਸ ਜਾਨਵਰ ਦੇ ਵਿੱਚੋਂ ਤੁਸੀਂ ਮੁਸਤਹਕੀਨ, ਗਰੀਬ ਔਰ ਉਹਨਾਂ ਨੂੰ ਉਹਨਾਂ ਦੇ ਹੱਕ ਦੇ ਮੁਤਾਬਕ ਤਕਸੀਮ ਕਰਤਾ। ਬਿਲਕੁਲ, ਹਿੱਸੇ ਹੋ ਜਾਂਦੇ ਨੇ, ਉਹਨਾਂ ਦੇ ਵਿੱਚੋਂ ਰੱਖ ਲਿਆ। ਉਹ ਹੱਕ ਜਿਹੜਾ ਹੈ ਉਹ ਤੁਹਾਡੇ, ਉਹ ਮੈਨੂੰ ਇਹ ਸਮਝ ਆਉਂਦੀ ਕਿ ਉਹ ਹੱਕ ਜਿਹੜਾ ਹੈ ਉਹ ਤੁਹਾਡੀ ਰੋਜ਼ਮਰਰਾ ਦੀ ਖੁਰਾਕ ਦੇ ਹਵਾਲੇ ਨਾਲ ਹੋਣਾ ਚਾਹੀਦਾ। ਉਹ ਜਸ਼ਨ ਦਾ ਸਮਾਂ ਬਣਾਉਣਾ ਉਹਨੂੰ, ਉਹ ਚਲੋ ਇੱਕ ਸੈਲੀਬ੍ਰੇਸ਼ਨ ਤੁਸੀਂ ਗੱਲ ਕੀਤੀ ਕਿ ਈਦ ਖੁਸ਼ੀ ਦਾ ਤਿਉਹਾਰ ਉਹ ਹੋ ਜਾਂਦਾ ਹੈ, ਉਹ ਚਲੋ ਉਹ ਵੀ ਇੱਕ ਅਸੀਂ ਉਹਨੂੰ ਤਸਲੀਮ ਕਰ ਰਹੇ ਹਾਂ। ਲੇਕਿਨ ਜ਼ਿਆਦਾਤਰ ਲੋਕ ਤੁਸੀਂ ਦੇਖਦੇ ਹੋ ਕਿ ਫਰਿੱਜਾਂ ਦੀਆਂ ਡੀਪ ਫਰੀਜ਼ਰ ਦੀ ਸੇਲ ਵੱਧ ਜਾਂਦੀ ਹੈ, ਡੀਪ ਫਰੀਜ਼ਰ ਸੇਲ ਵੱਧ ਜਾਂਦੀ ਹੈ, ਡਾਕਟਰਾਂ ਦੇ ਹਸਪਤਾਲਾਂ ਦੇ ਰਸ਼ ਲੱਗ ਜਾਂਦਾ ਹੈ, ਅੱਧੇ ਤੇ ਬਿਮਾਰ ਹੋ ਕੇ ਤੇ ਕਿਸੇ ਨੂੰ ਪੁੱਛੋ ਹੋਇਆ ਕੀ, ਕਹਿੰਦਾ ਯਾਰ ਪਤਾ ਨਹੀਂ ਕੀ ਗੱਲ, ਖੱਟੇ ਡਕਾਰ ਆਂਡੇ। तो बंदा कहता यार तू खट्टे डकार तेन आ रहे हैं। तो एक मिसाल मैनू आ गई, कहते हैं कि वो एक बंदा जड़ा ना वो दरखत ते चढ़िया तो डिग पिया ते लत्त टुट गई। अच्छा, डॉक्टर को चला गया, हकीम सी पुराना, उन्हें लत्त ओदी बंद दी ते नाल दवाई देती, उन्हें कुड़ी च ना रात में जाके ना दूध देना खा गई। उन्हें रात में कुड़ी खोली उन्हें बेगम ने, तो उन्हें कहा जी ए ते कीड़े मार दवाई है। उन्हें कहा हाँ कीड़े मार दवाई है। वो नसिया नसिया हकीम को गया, उन्हें हकीम साहब तुसी मैनू ये दर्दी दे, तुसी मैनू कीड़े नहीं मरदे। वो कहंदा जेड़ा तेनू कीड़ा जेड़ा दरखत ते चढ़न वास्ते तंग कर देना, वो कीड़ा मरेगा तो तू सही हो जाएगा। ते ए साडा जेड़ा आवाम दे अंदर जेड़ा कीड़ा है ना ला कानूनीयत दा और अपनी बर्तरी साबित करन दा कानून ओदे वास्ते हैगा कि इन्हां दा ये कीड़ा मारिया जाए, ठीक है ना जी। और फिर ये भी गल है कि जो तुसी तफरीह खत्म कर दी, तुहाडा सिनेमा खत्म हो गया, तुहाडे सर्कस लगदे हुंदे सन, मेले ठेले लगदे हुंदे सन, वो चले गए। तो यंग एज नूं तुसी घरों बाहर निकलण दे वास्ते की इंसेंटिव दिता? एक दूसरे नूं मिलदे नहीं, लोग नहीं मिलदे। चलो ये त्योहारां ते हुण नहीं आंदे जी, फलां एक कंप्यूटर सिख बच्चा उन्हें अपने माँ बाप नूं मार दिता है, कोई टिकटां बनांदा रेल दे पड़िए थले आ गया। ये एक साडी जिहड़ी दुनियादारी, असीं एक दूसरे तो दूर होए हां। कुर्बानी दा फलसफा एक दूसरे नूं करीब करन दा भी, तफरीह दा मनसब इहो ही सी कि लोग, असीं तुहानूं दस्सिआ, असीं बचपन च जांदे सी सिनेमा च, अज दे बच्चे नूं अजीब लगदा। तुसीं बाहर निकलोगे ते कोई इवेंट होएगा तुहाडे नाल, जे तुसीं बाहर ही नहीं निकलदा कहानी की बनाओगे? छोट साहब टाइम बहुत तेजी नाल लग रहा है, ते कोई मैसेज एंड ते साडे नाल इंतजार करन दे ने, नहीं वो खा ले मुका छड्डे जे कि खा लेने किसी होर दे घरों नहीं आए।
ਨਹੀਂ ਆਪਣੇ ਕੋਲ ਇੰਨੇ ਸਾਨੂੰ ਨਹੀਂ ਤੁਹਾਡੇ ਤੇ 2 ਪਾਵੇ ਨਹੀਂ ਜਾਨਵਰ ਦੇ 4 ਇਹ ਦੂਸਰੀ ਵਾਰੀ ਤੁਸੀਂ ਗਲਤੀ ਕੀਤੀ ਨਹੀਂ ਜਾਨਵਰ ਦੀ ਗੱਲ ਕਰ ਰਹੇ 4 ਅਸੀਂ ਤੇ ਦੇਖੋ ਗਿਆ ਤੇ ਪਾਵੇ ਲਾ ਦੇਣੇ ਸੀ ਦੇਖੋ ਜੋ ਸਰ ਕੁਰਬਾਨੀ ਸਾਡੀ ਸੀ ਨਾ ਠੀਕ ਹੈ ਜਾਨਵਰ ਨੂੰ ਅਸੀਂ ਬੱਕਰੇ ਨੂੰ ਦੇਤੀ ਤੁਹਾਡੀ ਕੁਰਬਾਨੀ ਤੇ ਉਹਨੂੰ ਜੋ ਸਾਹਿਬ ਆਪਣੀ ਕੁਰਬਾਨੀ ਹੁੰਦੀ ਹੋਰ ਕਾਦੀ ਜੇ ਅੱਛਾ ਉਹ ਜਾਨਵਰ ਜਿਹੜਾ ਆਪਣਾ ਹੈ ਨਾ ਅਸੀਂ ਤਾਂ ਕੁਰਬਾਨੀ ਨੂੰ ਦਿਲ ਨਾਲ ਲਾਉਣ ਕੀਤਾ ਨਾ ਤਫਰੀਕ ਨਹੀਂ ਪਾਈ ਕਿ ਭਈ ਇਹਦੀ ਕੁਰਬਾਨੀ ਨਹੀਂ ਅਸਲ ਕੁਰਬਾਨੀ ਤੇ ਸਾਡੀ ਚਲੋ ਜੀ ਅੱਲਾਹ ਤਾਲਾ ਤੁਹਾਡੀ ਕੁਰਬਾਨੀ ਕਬੂਲ ਕਰੇ ਆਮੀਨ ਤੁਹਾਡੇ ਪਾਵੇ ਹਜ਼ਮ ਕਰੇ ਡਾਕਟਰ ਤੱਕ ਨਾ ਤੁਹਾਨੂੰ ਕਲੇਜੀ ਭੇਜਣਾ ਮੈਂ ਅੱਜ ਨਾ ਤੁਸੀਂ ਆਪਣੀ ਕਲੇਜੀ ਨਾ ਬੇੜਾ ਤੁਸੀਂ ਆਪਣੇ ਕਲੇਜੇ ਵਾਲੀ ਮੁਹੱਬਤ ਭੇਜ ਦੇਣਾ ਚਲੋ ਠੀਕ ਹੈ ਉਹ ਤਾਂ ਤੁਹਾਡੇ ਨਾਲ ਹੈ ਕਾਬਲੇ ਕਬੂਲ ਹੈ ਚਲੋ ਤੇ ਮੇਰੇ ਵੱਲੋਂ ਵੀ ਤੁਹਾਨੂੰ ਹੋਵੇ ਤੇ ਮੁਹੱਬਤ ਭਰੀਆਂ ਖੁਸ਼ੀਆਂ ਤੁਹਾਨੂੰ ਹੋਣ ਤੇ ਤੁਸੀਂ ਵੀ ਗਾਣੇ ਗਾਉਂਦੇ ਜਾਓ ਤੇ ਮੈਂ ਤੇ ਕਹਿੰਦਾ ਚੱਲਦੇ ਚੱਲਦੇ ਕੋਈ ਛੋਟਾ ਜਿਹਾ ਗਾਣਾ ਸੁਣਾ ਹੀ ਦਿਓ ਨਹੀਂ ਜੋ ਸਭ ਗਾਣਾ ਗੁਣੇ ਆਉਂਦਾ ਹੀ ਨਹੀਂ ਚਲੋ ਸਿਨੇਮਾ ਫਿਲਮਾਂ ਤੁਸੀਂ ਦੇਖੀਆਂ ਅੱਛਾ ਤੇ ਗਾਣੇ ਅਸੀਂ ਸੁਣਾਣੇ ਨੇ ਜੋ ਸਭ ਤੇ ਅਸੀਂ ਤੁਹਾਨੂੰ ਇੱਕ ਬੋਲ ਦੱਸ ਦਿੰਦੇ ਆ ਕਿ ਵੀ ਮੈਂ ਦਿਲ ਤੇਰੇ ਕਦਮਾਂ 'ਚ ਰੱਖਿਆ ਤੂੰ ਪੈਰ ਉੱਤੇ ਪਾ ਤੇ ਸਹੀ ਵਾਹ ਵਾਹ ਇਹ ਤੁਸੀਂ ਪਿਛਲੀ ਤੇ ਸੁਣਾਇਆ ਸੀ ਇਹ ਗਾਣਾ ਨਹੀਂ ਚੱਲਣਾ ਇਹ ਮੈਂ ਨਾ ਨਾ ਛੇਤੀ ਨਹੀਂ ਚੱਲਣੀ ਜੋ ਸਾਹਿਬ ਮੈਂ ਸੁਣਾਇਆ ਆ ਪਹਿਲੀ ਈਦ ਹੈ ਭਾਈ ਐਨੇ ਨਾ ਤੁਸੀਂ ਮੈਨੂੰ ਕਹਿ ਰਹੇ ਹੋ ਤੇ ਅਸੀਂ ਤੁਹਾਡੇ ਕਦਮਾਂ 'ਚ ਦਿਲ ਰੱਖਿਆ ਤੇ ਤੁਸੀਂ ਸਾਨੂੰ ਨਹੀਂ ਅਸੀਂ ਚੁੱਕ ਲਿਆ ਅਸੀਂ ਸਿਰ ਮੱਥੇ ਤੇ ਰੱਖ ਲਿਆ ਇਹ 2 ਰੰਗੀਲਾ ਫਿਲਮ ਦਾ ਗਾਣਾ ਜੀ ਅੱਛਾ ਐਵੇਂ ਨਾ ਸਮਝਣਾ ਸਾਡਾ ਰੰਗੀਲਾ ਬੜਾ ਕਾਮਯਾਬ ਕੀ ਬਾਤ ਤੇ ਆਸੀਆ ਨੇ ਗਾਇਆ ਹੈ ਵਾਹ ਔਰ ਆਸੀਆ ਤੁਹਾਡਾ ਕ੍ਰਸ਼ ਸੀ ਮੈਨੂੰ ਪਤਾ ਆਸੀਆ ਬਹੁਤ ਅੱਛੀ ਐਕਟਰਸ ਸੀ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਦੀ ਜਗ੍ਹਾ ਦੇਵੇ ਬਹੁਤ ਅੱਛੀ ਜਗ੍ਹਾ ਸੀ ਤੇ ਅਸੀਂ ਜਾਂਦੇ ਜਾਂਦੇ ਹਾਂ ਮੈਸੇਜ ਦਿਓ ਜੋ ਸਭ ਤੇ ਦੇਖੋ ਜੀ ਸਾਡੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ 13 ਮੁਬਾਰਕਾਂ ਹੋਣ ਤੇ ਆਪਣੇ ਐਸਨ ਕਾਮਰੇ ਸਾਹਿਬ ਨੇ ਤੇ ਵੱਡੇ ਪਾਵੇ ਮੁਕਾ ਛੱਡੇ ਜੋ ਤੇ ਸਾਡੇ ਪ੍ਰੋਡਿਊਸਰ ਸਾਹਿਬ ਹੋ ਰਹੀ ਕਹਿੰਦੇ ਨੇ ਕਿ ਮੈਂ ਗੋਸ਼ਤ ਬਹੁਤ ਖਾਣਾ ਵਾ ਤੇ ਅੱਲਾਹ ਤਾਲਾ ਉਹਨਾਂ ਦੇ ਵੀ ਗੋਸ਼ਤ ਨੂੰ ਹਜ਼ਮ ਕਰੇ ਉਹ ਯਖਨੀਆਂ ਬੀਬੀਆਂ ਇਹਨਾਂ ਦੇ ਸਾਹਿਬ ਨੇ ਜਿੰਨੇ ਵੀ ਸਾਡੇ ਗੋਸ਼ਤਖੋਰ ਭਰਾ ਨੇ ਉਹਨਾਂ ਨੂੰ ਸਬਰ ਦੇਵੇ ਔਰ ਤਹਮਲ ਦੇਵੇ ਤਾਂ ਕਿ ਉਹ ਅੱਛੇ ਤਰੀਕੇ ਬਗੈਰ ਮਸਾਲਿਆਂ ਤੋਂ ਖਾਣ ਤੇ ਉਹ ਨਾ ਹੋਵੇ ਕਿ ਹਕੀਮ ਜਿਹੜਾ ਤੁਹਾਨੂੰ ਕੀੜੇ ਮਾਰ ਦਵਾਈ ਦੇਵੇ ਕਿ ਜਿਹੜਾ ਬਾਰ-ਬਾਰ ਖਾਣ ਵਾਲਾ ਤੁਹਾਡਾ ਕੀੜਾ ਹੈ ਉਹ ਮਾਰਿਆ ਜਾਵੇ ਬਹਰਹਾਲ ਤੇ ਈਦ ਦੀਆਂ 13 ਤੁਹਾਨੂੰ ਮੁਬਾਰਕਾਂ ਹੋਣ ਔਰ ਆਪਣੇ ਮੁਸਤਹਿਕਾਂ ਦਾ ਖਿਆਲ ਕਰੋ ਆਪਣੇ ਮਹੱਲੇ ਦੇ ਨੂੰ ਸਾਫ਼ ਰੱਖੋ ਔਰ ਕਿਉਂਕਿ ਜਦ ਤੱਕ ਤੁਸੀਂ ਖੁਦ ਸਫਾਈ ਦੀ ਆਦਤ ਨਹੀਂ ਪਾਓਗੇ ਤੇ ਹਕੂਮਤਾਂ ਵੀ ਕੁਝ ਨਹੀਂ ਕਰ ਸਕਣਗੀਆਂ ਤੇ ਇਹਦੇ ਨਾਲ ਹੀ ਸਾਨੂੰ ਅਸੀਂ ਤੁਹਾਡੇ ਕੋਲ ਲਤੀਫ ਚੌਧਰੀ ਕਹਿੰਦਾ ਕਿ ਇਜਾਜ਼ਤ ਦਿਓ ਕਿਉਂਕਿ ਗੋਸ਼ਤ ਥੋੜਾ ਜਿਹਾ ਮੈਂ ਵੀ ਖਾਣਾ ਠੀਕ ਹੈ ਬੱਚੋ ਸਾਹਿਬ ਤੁਹਾਨੂੰ ਇੱਕ ਵਾਰੀ ਫਿਰ ਈਦ ਦੀ ਬੜੀ ਬੜੀ ਮੁਬਾਰਕ ਤੇ ਨਾਜ਼ਰੀਨ ਪ੍ਰੋਗਰਾਮ ਦਾ ਵਕਤ ਹੋ ਗਿਆ ਖਤਮ ਤੁਹਾਨੂੰ ਸਾਡੀ ਪੂਰੀ ਟੀਮ ਵੱਲੋਂ ਲਤੀਫ ਚੌਧਰੀ ਸਾਹਿਬ ਵੱਲੋਂ ਈਦ ਦੀ ਬੜੀਆਂ ਖੁਸ਼ੀਆਂ ਮੁਬਾਰਕ ਕੱਲ ਹਾਜ਼ਰ ਹੋਵਾਂਗੇ ਐਸੇ ਵੇਲੇ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ